ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਕਰਦੇ ਹਾਂ ਸਵਾਗਤ। ਫਿਰ ਕਰਾਂਗੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਪ੍ਰੋਗਰਾਮ ਸਾਲ 2023 ਦੀ 29 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਪਿਛਲੇ 3 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਇੰਸ਼ੋਰੈਂਸ ਦੇ ਮਾਮਲੇ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਹੈ ਤਾਂ ਉਹਨਾਂ ਦਾ ਨੰਬਰ ਹੈ 415 909 0503। ਇਸੇ ਤਰ੍ਹਾਂ ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰੈਜ਼ਨੋ, ਮਨਦੀਪ ਸਿੰਘ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਦਿੱਲੀ ਤੋਂ, ਰਾਜਧਾਨੀ ਤੋਂ। ਇੱਕ ਪਾਸੇ ਨਵੇਂ ਸੰਸਦ ਦਾ ਉਦਘਾਟਨ ਕੀਤਾ ਜਾ ਰਿਹਾ ਸੀ। ਇਕੱਠੇ ਹੋਏ ਸਨ ਰਾਜਨੇਤਾ, ਕਈ ਅਧਿਆਤਮਿਕ ਲੀਡਰ, ਗੁਰੂ, ਉਹ ਵੀ ਸ਼ਖਸੀਅਤਾਂ ਕਹਿ ਦਿੰਦੇ ਚਲੋ, ਉਹ ਵੀ ਇਕੱਠੀਆਂ ਹੋਈਆਂ ਸਨ। ਕਾਫੀ ਜਮਾਵੜਾ ਸੀ। ਪਰ ਦੂਜੇ ਪਾਸੇ ਖਿੱਚਤੂ ਹੋ ਰਹੀ ਸੀ ਉਹਨਾਂ ਧੀਆਂ ਦੀ, ਉਹਨਾਂ ਬੱਚਿਆਂ ਦੀ, ਉਹਨਾਂ ਬੱਚੀਆਂ ਦੀ ਜਿਨ੍ਹਾਂ ਨੇ ਦੇਸ਼ ਦੇ ਸਨਮਾਨ ਵਾਸਤੇ ਕਈ ਦਹਾਕੇ ਦਿੱਤੇ ਤੇ ਕਈ ਥਾਈਂ ਦੇਸ਼ ਦਾ ਨਾਂ ਜਿਹੜਾ ਰੋਸ਼ਨ ਕੀਤਾ। ਗੱਲ ਕਰਦੇ ਹਾਂ ਪਹਿਲਵਾਨਾਂ ਦੀ। ਰਾਜਦੰਡ ਦੇਣ ਲਈ, ਦੰਡ ਦੇਣ ਲਈ ਹੈ ਜਿਹੜਾ ਨਵਾਂ ਖੜਾ ਕੀਤਾ ਉੱਥੇ, ਜਿਹੜਾ ਲਿਆਂਦਾ ਹੈ ਨਹਿਰੂ ਦੀ ਨਕਲ ਕਰਕੇ, ਜਿਵੇਂ ਤੁਸੀਂ ਦੱਸਿਆ ਸੀ, ਜਾਂ ਨਿਆਂ ਦੇਣ ਲਈ ਹੈ? ਬਿਲਕੁਲ ਪ੍ਰਵੀਨ ਜੀ, ਉਹ ਵੱਡਾ ਸਵਾਲ ਹੈ। ਬਿਲਕੁਲ, ਆਪਾਂ 3-4 ਦਿਨ ਪਹਿਲਾਂ ਹੀ ਇਸ ਉਦਘਾਟਨੀ ਸਮਾਗਮ ਤੋਂ ਪਹਿਲਾਂ ਰਾਜਦੰਡ ਦੀ ਗੱਲ ਕਰ ਰਹੇ ਸੀ ਕਿ ਪਾਈਏ ਨਹਿਰੂ ਵਾਲੀ ਕਹਾਣੀ ਦੁਹਰਾਉਣ ਦੀ ਕੋਸ਼ਿਸ਼ ਹੈ ਨਰਿੰਦਰ ਮੋਦੀ ਵੱਲੋਂ। ਬਿਲਕੁਲ ਉਹੋ ਜਿਹਾ ਕੀਤਾ ਵੀ ਉਹਨਾਂ ਨੇ। ਉਸੇ ਤਰ੍ਹਾਂ ਤਾਮਿਲਨਾਡੂ ਤੋਂ 20 ਪੰਡਿਤ ਆਏ, ਮੁੱਖ ਪੰਡਿਤ ਨੇ, ਉਹਨਾਂ ਨੂੰ ਉਹ ਰਾਜਦੰਡ ਸੌਂਪਿਆ। ਉਹ ਤਾਂ ਮਜਬੂਰੀ ਸੀ ਨਰਿੰਦਰ ਮੋਦੀ ਹੋਰਾਂ ਦੀ ਕਿ ਬਿਰਲੇ ਨੂੰ ਨਾਲ ਰੱਖਣਾ ਪੈਣਾ ਸੀ, ਕਿਉਂਕਿ ਉਹ ਉੱਥੇ ਮੁਖੀ ਨੇ ਨਾ ਲੋਕ ਸਭਾ ਦੇ, ਇਸ ਲਈ। ਨਹੀਂ ਤਾਂ ਤਸਵੀਰ ਦੇ ਵਿੱਚ ਜਿਵੇਂ ਤਸਵੀਰਾਂ ਖਿਚਾਉਣ ਦੇ ਆਦੀ ਨੇ, ਫਿਲਮੀ ਐਕਟਿੰਗ ਕਰਨ ਦੇ, ਉਸੇ ਤਰ੍ਹਾਂ ਦੀ ਫਿਰ ਤਸਵੀਰ 'ਚ ਦਿੱਕਤ ਆਉਂਦੀ ਸੀ। ਪਰ ਫਿਰ ਵੀ ਉਹ ਤਸਵੀਰਾਂ ਦੇ ਰੰਗ ਅਸੀਂ ਦੇਖੇ, ਕਿਸ ਤਰ੍ਹਾਂ ਉਹ ਰਾਜਦੰਡ ਲੈਣਾ, ਫਿਰ ਉਹਨੂੰ ਸਥਾਪਿਤ ਕਰਨਾ ਤੇ ਫਿਰ ਉਹ ਦੰਡਵਤ ਪ੍ਰਣਾਮ, ਉਹ ਸਾਰਾ ਕੁਛ ਫਿਲਮਾਂਕਣ ਆਪਾਂ ਸਾਰਿਆਂ ਨੇ ਦੇਖਿਆ। ਪਰ ਇਹ ਰਾਜਦੰਡ ਨੂੰ ਜਿਸ ਪ੍ਰਤੀਕ ਵਜੋਂ ਸਥਾਪਿਤ ਕੀਤਾ, ਮੈਂ ਉਸੇ ਨੂੰ ਲੈ ਕੇ ਇਹ ਸਵਾਲ ਸਰਕਾਰ ਨੂੰ ਇਹ ਕਰ ਰਿਹਾ, ਮੈਂ ਸਿਸਟਮ ਨੂੰ ਇਹ ਸਵਾਲ ਕਰ ਰਿਹਾ ਕਿ ਉਹ ਰਾਜਦੰਡ ਮੰਨਿਆ ਜਾਂਦਾ ਕਿ 5 ਫੁੱਟ ਦਾ ਜਿਹਦਾ ਉਚਾਈ ਹੈ, ਉਹ ਡੰਡੇ ਦੇ ਰੂਪ ਦੇ ਵਿੱਚ, ਉਹ ਰਾਜਦੰਡ ਕੀ ਦੰਡ ਦੇਣ ਲਈ ਹੈ, ਕੀ ਸਜ਼ਾ ਦੇਣ ਲਈ ਹੈ, ਜਾਂ ਨਿਆਂ ਦੇਣ ਲਈ ਹੈ। ਜਿਹਨੂੰ ਪ੍ਰਤੀਕ ਮੰਨਿਆ ਕਿ ਨਿਆਂ ਦਾ ਪ੍ਰਤੀਕ ਹੈ ਇਹ ਚਾਂਦੀ ਦਾ ਬਣਿਆ ਤੇ ਇਹਦੇ ਪਰ ਸੋਨਾ ਚੜਿਆ, ਸੋਨੇ ਦੀ ਪਰਤ ਚੜੀ ਹੈ। ਜਿੰਨੀ ਕੁ ਮੈਨੂੰ ਧਾਤਾਂ ਦੀ ਸਮਝ ਆ, ਮੈਨੂੰ ਪਤਾ ਹੈ ਕਿ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਸੋਨਾ ਚਾਂਦੀ ਇਕੱਠਾ ਨਹੀਂ ਰੱਖੀਦਾ ਭਾਈ, ਹੈ ਨਾ, ਕਿ ਚਾਂਦੀ ਠੰਡੀ ਹੁੰਦੀ ਹੈ, ਉਹਦੀ ਸਿਰਤ, ਤੇ ਸੋਨੇ ਦੀ ਸਿਰਤ ਗਰਮ ਹੁੰਦੀ ਹੈ, ਤੇ ਉਹ ਗਰਮ ਧਾਤ ਆ, ਠੰਡੀ ਧਾਤ ਹੈ, ਤੇ ਇਸ ਲਈ ਇਹਨਾਂ ਨੂੰ ਕਹਿੰਦੇ ਇਕੱਠਿਆਂ ਰੱਖਦਾ। ਇੱਥੇ ਇਕੱਠਿਆਂ ਰੱਖਣ ਦਾ ਮਤਲਬ ਕੀ ਹੈ ਫਿਰ? ਇਹ ਜੇ ਚਾਂਦੀ ਦਾ ਸੀ ਫਿਰ ਚਾਂਦੀ ਦਾ ਰੱਖੋ ਜਾਂ ਸੋਨੇ ਦਾ ਬਣਾ ਲਓ। ਪਰ ਉਹ ਰਾਜਦੰਡ ਦੀ ਸਥਾਪਨਾ ਜਿਹੜਾ ਇਹ ਕਹਿ ਕੇ ਕੀਤਾ ਕਿ ਇਹ ਨਿਆਂ ਦਾ ਪ੍ਰਤੀਕ ਹੈ, ਕਿ ਇਸ ਲੋਕਤੰਤਰ ਦੇ ਘਰ ਚੋਂ, ਇਸ ਲੋਕਤੰਤਰ ਦੇ ਮੰਦਿਰ ਚੋਂ ਨਿਆਂ ਮਿਲੂਗਾ। ਤੇ ਜਿਸ ਦਿਨ ਉਸ ਨਵੇਂ ਮੰਦਿਰ ਦੇ ਤੁਸੀਂ ਬੂਹੇ ਖੋਲੋ, ਉਸੇ ਦਿਨ ਤੁਹਾਡੀਆਂ ਕੰਜਕਾਂ ਬਾਹਰ ਕੁੱਟੀਆਂ ਜਾ ਰਹੀਆਂ ਹੋਣ, ਧੂਈਆਂ ਜਾ ਰਹੀਆਂ ਹੋਣ, ਡਾਂਗ ਫੇਰੀ ਜਾ ਰਹੀ ਹੋਵੇ, ਉਹਨਾਂ ਨੂੰ ਘੜੀਸ ਕੇ ਬੱਸਾਂ ਸਿੱਟਿਆ ਜਾ ਰਿਹਾ ਹੋਵੇ, ਉਹਨਾਂ ਨੂੰ ਦੇਸ਼ ਧਰੋਹੀ ਦੱਸਿਆ ਜਾ ਰਿਹਾ ਹੋਵੇ, ਉਹਨਾਂ ਦੇ ਹੱਥ 'ਚ ਫੜਿਆ ਤਿਰੰਗੇ ਵਾਲਾ ਝੰਡੇ ਨੂੰ ਖੋਹ ਕੇ ਕਿਹਾ ਜਾ ਰਿਹਾ ਕਿ ਡੰਡਾ ਤੋੜ ਦਿਓ ਇਹਨਾਂ ਦਾ। ਕਿਹੜੇ ਨਿਆਂ ਦੀ ਗੱਲ ਕਰਦੇ ਆ? ਫਿਰ ਉਹ ਮੈਨੂੰ ਰਾਜਦੰਡ ਨਿਆਂ ਦਿੰਦਾ ਨਹੀਂ, ਮੈਨੂੰ ਦੰਡ ਦਿੰਦਾ ਹੀ ਪ੍ਰਤੀਕ ਹੁੰਦਾ। ਸੋ ਮੈਂ ਇਸ ਲਈ ਸਰਕਾਰ ਨੂੰ ਪੁੱਛਣਾ ਚਾਹੁੰਦਾ ਕਿ ਦੱਸਣ ਦਾ ਸਹੀ ਕਿ ਉਹ ਰਾਜਦੰਡ ਫਿਰ ਪ੍ਰਤੀਕ ਕਿਸ ਚੀਜ਼ ਦਾ, ਦੰਡ ਦਾ ਜਾਂ ਨਿਆਂ ਦਾ? ਹਾਂ, ਸਵਾਲ ਇਹ ਹੈ ਕਿ ਉਹ ਜਿਹੜਾ ਲੋਕਤੰਤਰ ਦਾ ਘਰ ਹੈ, ਜਿਸ ਦਿਨ ਉਸਦੇ ਬੂਹੇ ਖੁੱਲਦੇ ਨੇ ਨਵੇਂ ਦੇ, ਤਾਂ ਉਹ ਕਾਹਦੀ ਖੁਸ਼ੀ ਜੇ ਤੁਹਾਡੇ ਘਰ ਵਿਆਹ ਰੱਖਿਆ ਹੋਵੇ ਪ੍ਰਵੀਨ ਜੀ, ਤੇ ਜੇ ਆਪਣਾ ਸ਼ਰੀਕਾ ਭਾਈਚਾਰਾ ਹੀ ਨਹੀਂ ਪੂਰਾ, ਜੇ ਆਪਣੀ ਭੈਣ ਭਰਾ ਨਹੀਂ ਪੂਰੇ, ਤਾਂ ਕਾਹਦਾ ਸਵਾਦ? ਬਾਹਰਲੇ ਜਿੰਨੇ ਮਰਜੀ ਬਰਾਤੀ ਇਕੱਠੇ ਕਰ ਲਓ। ਅੰਬਾਲੇ ਦੇ ਕੋਲ ਇੱਕ ਪਿੰਡ ਆ ਪੂਰਾ,
ਜੀ ਹੈ ਨਾ। ਉਹਨਾਂ ਨੇ ਪੂਰਾ ਪਿੰਡ ਦਾ ਕੰਮ ਇਹੀ ਆ ਕਿ ਭਾਈ ਬਰਾਤੀ ਚਾਹੀਦੀ ਆ, ਬਰਾਤੀ ਕਿਰਾਏ ਤੇ ਲੈ ਜਾਓ, ਮਕਾਨ ਲਈ ਬੰਦੇ ਚਾਹੀਦੇ ਆ, ਮਕਾਨ ਕਿਰਾਏ ਤੇ ਲੈ ਜਾਓ, ਕਿਸੇ ਵਿਆਹ ਪਾਰਟੀ 'ਚ ਨੱਚਣ ਲਈ ਬੰਦੇ ਚਾਹੀਦੇ ਨੇ ਉਹ ਲੈ ਜਾਓ, ਮਿਲਣੀ ਵਾਲੇ ਰਿਸ਼ਤੇਦਾਰ ਚਾਹੀਦੇ ਨੇ ਉਹ ਲੈ ਜਾਓ, ਸਾਰਾ ਕੁਝ ਕਿਰਾਏ ਤੇ ਮਿਲਦਾ ਜੀ। ਤੇ ਨਵੀਂ ਸੰਸਦ ਦਾ ਉਦਘਾਟਨ ਤੇ ਜੇਕਰ ਸਾਰੇ ਸੰਸਦ ਮੈਂਬਰ ਉੱਥੇ ਮੌਜੂਦ ਨਹੀਂ ਗਏ ਤੇ ਬਾਕੀ ਭਾੜੇ ਦੇ ਬਰਾਤੀ ਜਿੰਨੇ ਮਰਜ਼ੀ ਲਿਆਓ, ਕੋਈ ਜੋਗੀ ਲਿਆਂਦਾ, ਕੋਈ ਲਿਆਂਦਾ, ਕਿੱਥੋਂ ਇਕੱਠੇ ਕਰ ਲਿਆਂਦੇ ਜੀ। ਸਵਾਲ ਤਾਂ ਇਹ ਕਿ 20 ਪਾਰਟੀਆਂ ਦੇ ਸੰਸਦ ਮੈਂਬਰ ਤੁਹਾਡੇ ਨਾਲ ਨਹੀਂ ਆਏ, ਤੁਸੀਂ ਆਪਣੇ ਪਰਿਵਾਰ ਨੂੰ ਤਾਂ ਬਣਾ ਨਹੀਂ ਸਕੇ। ਦੇਸ਼ ਦੀਆਂ ਨਾਮੀ ਗ੍ਰਾਮੀ ਧੀਆਂ, ਨਾਮੀ ਗ੍ਰਾਮੀ ਪੁੱਤਰ ਜਿਨ੍ਹਾਂ ਨੇ ਵਿਸ਼ਵ ਭਰ ਦੇ ਵਿੱਚ ਭਾਰਤ ਦੀ ਸ਼ਾਨ ਵਧਾਈ, ਤਿਰੰਗਾ ਲਹਿਰਾਇਆ, ਮੈਡਲ ਜਿੱਤੇ, ਜਿਨ੍ਹਾਂ ਦੀਆਂ ਪਿੱਠ ਥਾਪੜ ਦੇਣ ਤੁਸੀਂ ਥੱਕਦੇ ਸੀ, ਜਿਨ੍ਹਾਂ ਨੂੰ ਗਲੇ ਲਾਉਂਦੇ ਤੁਸੀਂ ਥੱਕਦੇ ਸੀ, ਜਿਨ੍ਹਾਂ ਦੇ ਮੈਡਲ ਚੁੰਮਦੇ ਤੁਸੀਂ ਥੱਕਦੇ ਸੀ, ਜਿਨ੍ਹਾਂ ਦੇ ਲਈ ਟਵੀਟ ਕਰਦੇ ਸੀ, ਜਿਨ੍ਹਾਂ ਦੇ ਲਈ ਵੀਡੀਓ ਸੰਦੇਸ਼ ਜਾਰੀ ਕਰਦੇ ਸੀ, ਅਖਬਾਰਾਂ 'ਚ ਉਹਨਾਂ ਦੀ ਫੋਟੋ ਦੇ ਨਾਲ ਮੇਰੀ ਡੱਬੀ ਜ਼ਰੂਰ ਲੱਗੇ ਸ਼ਾਬਾਸ਼ ਦੇਣ ਵਾਲੀ, ਉਹ ਜਦੋਂ ਤੁਹਾਡੇ ਉਸ ਬੂਹੇ ਵੱਲ ਆ ਰਹੇ ਸੀ ਤਾਂ ਉਹਨਾਂ ਨੂੰ ਰੋਕਿਆ ਜਾ ਰਿਹਾ ਸੀ। ਫਿਰ ਕੱਲ ਖੋਲਦੇ ਨਾ ਦਿਲ ਦੇ ਬੂਹੇ, ਕਹਿੰਦੇ ਨਾ ਕਿ ਆਉਣ ਦਿਓ, ਸਾਡੇ ਹੀ ਦੇਸ਼ ਦੇ ਬੱਚੇ ਨੇ, ਸਾਡੀਆਂ ਹੀ ਧੀਆਂ ਨੇ, ਇਹਨਾਂ ਦੇ ਲਈ ਹੈ ਇਹ ਘਰ, ਆਉਣ ਦਿਓ ਸੰਸਦ ਦੇ ਵਿੱਚ, ਤੇ ਬੁਲਾ ਕੇ ਉਹਨਾਂ ਨੂੰ ਕੱਲ ਸੁਣ ਲੈਂਦੇ। ਪਰ ਨਹੀਂ, ਚੰਗਾ ਹੁੰਦਾ ਜੇਕਰ ਉੱਥੇ ਨਾ ਪ੍ਰਵੀਨ ਜੀ ਸਰਬ ਧਰਮ ਸਮੇਲਨ ਕਰਾਇਆ, ਠੀਕ ਹੈ, ਉਦਘਾਟਨੀ ਫੰਕਸ਼ਨ 'ਚ ਆਪਾਂ ਪਹਿਲਾਂ ਵੀ ਗੱਲ ਕਰੀ। ਸਰਬ ਧਰਮ ਸਮੇਲਨ ਦੇ ਵਿੱਚ ਪੰਡਤ ਵੀ ਹੈ, ਸਿੰਘ ਸਾਹਿਬ ਗਿਆਨੀ ਵੀ ਹੈ ਨਾ, ਮੌਲਵੀ ਵੀ ਹੈ, ਹੋਰ ਪਾਦਰੀ ਵੀ, ਸਾਰੇ ਧਰਮਾਂ ਦੇ, ਜੈਨ ਮੁਨੀ ਵੀ, ਸਭ ਧਰਮਾਂ ਦੇ ਨੁਮਾਇੰਦੇ ਆਏ। ਉਹਨਾਂ ਨੇ ਆਪੋ ਆਪਣੀ ਪ੍ਰਾਰਥਨਾ, ਆਪੋ ਆਪਣੀ ਅਰਦਾਸ, ਆਪੋ ਆਪਣੀ ਜੋਦਰੀ, ਸਾਰਾ ਕੁਛ ਕੀਤਾ ਉਹਨੇ ਜੀ। ਮੈਂ ਹੈਰਾਨ ਸੀ ਕਿ ਕਿਹੇ ਜੀ ਜ਼ਮੀਰ ਹੈ ਸਾਡੇ ਸਿਆਸਤਦਾਨਾਂ ਦੀ ਕਿ ਉਹ ਰੱਬ ਦਾ ਨਾਂ ਲੈਂਦਿਆਂ ਵੀ ਧਿਆਨ 'ਚ ਨਹੀਂ ਆ ਰਿਹਾ ਕਿ ਉਧਰ ਸਾਡੀ ਪੁਲਿਸ ਕੀ ਕਰ ਰਹੀ ਹੈ। ਤੇ ਉਸ ਸਮੇਂ ਕਹਿੰਦੇ ਕਿ ਠੀਕ ਹੈ ਭਾਈ, ਘੱਟੋ ਘੱਟ ਇਸ ਪਹਿਲੇ 'ਚ ਜਿਹੜੇ ਚਲੇ ਗਏ ਦਾਗੀ, ਹੁਣ ਨਵੇਂ 'ਚ ਅਸੀਂ ਦਾਗੀ ਨਹੀਂ ਆਉਣ ਦੇਣੇ, ਬਾਹਰ ਕਰਦਾ ਮੈਂ। ਤੇ ਸ਼ੁਰੂਆਤ ਉਹਦੀ ਬ੍ਰਿਜ ਭੂਸ਼ਣ ਤੋਂ ਕਰਦਾ ਕਿ ਬ੍ਰਿਜ ਭੂਸ਼ਣ ਸਿਆ ਚੱਲ ਤੂੰ ਨਾ ਪੌੜੀਆਂ ਚੜੀ, ਬਾਹਰ ਚੱਲ, ਕਰ ਦਿੰਦੇ ਨਵਾਂ ਇਤਿਹਾਸਕ ਕੰਮ। ਪਰ ਨਹੀਂ, ਇਤਿਹਾਸ ਦਾ ਦਰਜ ਐ ਹੋਣਾ ਕਿ ਨਵੀਂ ਇਮਾਰਤ ਮੇਰੇ ਟਾਈਮ 'ਚ ਬਣੀ, ਨਵੀਂ ਇਮਾਰਤ ਦਾ ਉਦਘਾਟਨ ਮੈਂ ਕੀਤਾ। ਜਦੋਂ ਵੀ ਨਵੀਂ ਸੰਸਦ ਦਾ ਜ਼ਿਕਰ ਆਵੇ ਤਾਂ ਮੇਰਾ ਨਾਂ ਆਵੇ, ਇਹਨਾਂ ਮੇਰੀਆਂ ਫੋਟੋਆਂ ਚੱਲਣ, ਨਵੀਆਂ ਗੈਲਰੀਆਂ ਬਣਨੀਆਂ, ਉਹਨਾਂ 'ਚ ਇਹੀ ਫੋਟੋਆਂ ਲੱਗਣੀਆਂ। ਇਸ ਲਈ ਦੂਸਰੇ ਪਾਸੇ ਕੱਲ ਉਹਨਾਂ ਬੱਚੀਆਂ ਨੇ ਦਿੱਲੀ ਛੱਡ ਦਿੱਤੀ ਹੈ ਪ੍ਰਵੀਨ ਜੀ, ਠੀਕ ਹੈ, ਪਹਿਲਵਾਨਾਂ ਨੇ ਇੱਕ ਵਾਰ ਦਿੱਲੀ ਛੱਡ ਦਿੱਤੀ ਹੈ। ਇਹ ਛੱਡੀ ਹੈ ਜਾਂ ਧੱਕੇ ਨਾਲ ਚੜਾਈ ਹੈ? ਮੈਂ ਨਾ ਖਿੱਚਤੂ ਦੇਖ ਰਿਹਾ ਸੀ, ਕਈ ਵੀਡੀਓ ਕਲਿੱਪ ਚੱਲੇ ਨੇ ਕਾਫੀ, ਹੈ ਨਾ, ਉਹ ਜਦੋਂ ਤਿਰੰਗਾ ਡੰਡਾ ਫੜਿਆ ਤੇ ਉਹ ਪਹਿਲਵਾਨ ਇੱਕ ਦੂਏ ਦੇ ਉੱਪਰ ਆ ਕੇ ਚਿੰਬੜਦੀਆਂ ਨੇ ਕੁੜੀਆਂ ਤੇ ਉਹ ਪੁਲਿਸ ਖਿੱਚ ਰਹੀ ਆ। ਮੈਂ ਉਹ ਦੇਖ ਰਿਹਾ ਸੀਗਾ ਤੇ ਅੰਦਾਜ਼ਾ ਲਾਓ ਕਿ ਜੇਕਰ ਉਹਨਾਂ ਨੇ ਇਸ ਪੁਲਿਸ ਵਾਲਿਆਂ ਨਾਲ ਘੁਲਣਾ ਹੁੰਦਾ ਤਾਂ ਇੱਕ ਦਾਅ ਦੀ ਮਾਰਨੀ ਸੀਗੀਆਂ ਪੁਲਿਸ ਵਾਲੀਆਂ ਉਹਦੀਆਂ ਜੀ, ਇੱਕ ਧੋਬੀ ਪਟਕਾ ਦਿੱਤਾ ਹੁੰਦਾ, ਚਾਰ ਨੂੰ ਪਟਕਾ ਕੇ ਛੱਡ ਦਿੰਦੀਆਂ। ਉਹ ਜਿਹੋ ਜਿਹੇ ਉਹਨਾਂ ਨੇ ਮੈਚ ਜਿੱਤੇ ਨੇ, ਜਿਹੋ ਜਿਹੀ ਉਹਨਾਂ ਦਾ ਸਰੀਰ ਹੈ, ਜਿਹੋ ਜਿਹੀ ਉਹ ਪ੍ਰੈਕਟਿਸ ਕਰਦੀਆਂ ਨੇ, ਜਿਹੋ ਜਿਹੀ ਉਹਨਾਂ ਦੀ ਖੁਰਾਕ ਹੈ, ਪਰ ਧੰਨ ਉਹਨਾਂ ਦਾ ਜਿਗਰਾ, ਉਹਨਾਂ ਨੇ ਆਪਾ ਨਹੀਂ ਖੋਇਆ। ਜੀ ਜੀ ਬਿਲਕੁਲ, ਉਹਨਾਂ ਨੇ ਕਿਸੇ ਪੁਲਿਸ ਵਾਲੇ ਤੇ ਮੋੜਮਾ ਹਮਲਾ ਨਹੀਂ ਕੀਤਾ, ਨਾ ਪਹਿਲਵਾਨ ਮੁੰਡੇ ਨੇ, ਨਾ ਕਿਤੇ ਪਹਿਲਵਾਨ ਕੁੜੀ ਨੇ। ਹਾਂ, ਆਪਣੇ ਬਚਾਅ ਲਈ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਂ ਇਕੱਠਿਆਂ ਰਹਿਣ ਦੀ ਕੋਸ਼ਿਸ਼ ਜ਼ਰੂਰ ਕੀਤੀ, ਪਰ ਉਹਨੇ ਧੱਕਾ ਨਹੀਂ ਕੀਤਾ। ਜੇ ਚਾਹੁੰਦੇ ਤਾਂ ਪੁਲਿਸ ਦੀ ਪਕੜ ਤੋੜਨਾ ਵੀ ਉਹਨਾਂ ਲਈ ਮੁਸ਼ਕਲ ਨਹੀਂ ਸੀ, ਪਰ ਤਾਂ ਵੀ ਉਹਨਾਂ ਨੇ ਉਹਨਾਂ ਦਾ ਸਨਮਾਨ ਕੀਤਾ, ਵਰਦੀ ਦਾ ਸਨਮਾਨ ਕੀਤਾ, ਉਹਨਾਂ ਦੇ ਸਟਾਰਾਂ ਦਾ ਸਨਮਾਨ ਕੀਤਾ। ਪਰ ਇੱਥੇ ਉਲਟਾ FIR ਕਰ ਦਿਓ ਜੀ, ਕਹਿੰਦੇ ਇਹਨਾਂ ਨੇ ਬੱਸ ਲੁੱਕੀ ਕੀਤੀ ਜੀ, ਇੱਕ ਪੁਲਿਸ ਵਾਲੀ ਤੋਂ ਸ਼ਿਕਾਇਤ ਕਰਾ ਦਿਓ ਜੀ, ਮੇਰੇ ਲੱਤ ਮਾਰੀ ਜੀ, ਹੈ ਨਾ, ਮੇਰੇ ਸੱਟ ਮਾਰੀ ਜੀ, ਮੈਨੂੰ ਕੂਣੀ ਮਾਰੀ ਜੀ, ਕਰਾਤੀ ਸ਼ਿਕਾਇਤਾਂ ਤੇ FIR ਹੋ ਗਈ ਜੀ। ਇਹਨਾਂ ਨੇ ਕਾਨੂੰਨ ਤੋੜਿਆ, ਇਸ ਲਈ ਇਹਨਾਂ ਦੇ ਟੈਂਟ ਵੀ ਤੋੜਤੇ, ਅਸੀਂ ਗੱਦੇ ਵੀ ਚੱਕ ਲਏ, ਅਸੀਂ ਇਹਨਾਂ ਦਾ ਸਾਰਾ ਸਮਾਨ ਵੀ ਢੂਕ ਕੇ ਬਾਹਰ ਸੁੱਟਤਾ, ਤੇ ਅਸੀਂ ਜੰਤਰ ਮੰਤਰ ਖਾਲੀ ਕਰਾ ਲਿਆ, ਹੁਣ ਇਹ ਧਰਨਾ ਨਹੀਂ ਲਾ ਸਕਦੇ ਜੀ। ਤੇ ਜਦੋਂ ਉਹ ਪਹਿਲਵਾਨ ਆਪਣੀਆਂ ਗੱਡੀਆਂ 'ਚ ਵਾਪਸ ਚੱਲੇ ਤਦ ਮਗਰ ਦਿੱਲੀ ਪੁਲਿਸ ਦੀਆਂ ਗੱਡੀਆਂ, ਤੇ ਇੱਕ ਥਾਂ ਫਿਰ ਗੱਡੀ ਰੋਕ ਲਈ ਉਹਨੇ, ਹੈ ਨਾ। ਜਦੋਂ ਇਹ ਵਾਪਸ ਆ ਰਹੇ ਸੀਗੇ ਤਾਂ ਐਕਸਪ੍ਰੈਸ ਵੇ ਦੇ ਉੱਤੇ ਮੈਂ ਦੇਖ ਰਿਹਾ ਸੀਗਾ, ਕਹਿੰਦੇ ਬਨੇਸ਼ ਤੇ ਸੰਗੀਤਾ ਫੋਟਕ ਕੁੰਡਲੀ ਬਾਰਡਰ ਤੋਂ ਜਦੋਂ ਚੜੇ ਤੇ ਮਗਰ ਦਿੱਲੀ ਪੁਲਿਸ ਦੀ ਗੱਡੀ, ਉਹਨਾਂ ਨੇ ਗੱਡੀ ਰੋਕ ਕੇ ਆਪਣਾ ਲਾਈਵ ਸ਼ੁਰੂ ਕਰ ਲਿਆ। ਕਹਿੰਦੇ ਦੱਸੋ ਜੇ ਐਨਕਾਊਂਟਰ ਕਰਨਾ, ਤੁਸੀਂ ਅਸਲੀ ਪੁਲਿਸ ਵੀ ਆਓ ਕਿ ਨਕਲੀ ਹੋ, ਸਾਨੂੰ ਕੀ ਪਤਾ, ਸਾਡਾ ਪਿੱਛਾ ਕਰਨ ਦਾ ਕੀ ਮਤਲਬ, ਸਾਨੂੰ ਨਾ ਦਿੱਲੀ ਪੁਲਿਸ ਤੇ ਭਰੋਸਾ ਤੇ ਨਾ ਬ੍ਰਿਜ ਭੂਸ਼ਣ ਤੇ ਭਰੋਸਾ, ਕੀ ਪਤਾ ਉਹਦੀ ਵਰਦੀ 'ਚ ਉਹਦੀ ਗੁੰਡੇ ਹੀ ਹੋਣ, ਤੁਸੀਂ ਰਫਲਾਂ ਚੱਕੀਆਂ ਸਾਡੇ ਗਲੇ ਨੂੰ ਤਾਣੀਆਂ, ਕੀ ਕਰਨ ਆ ਰਹੇ ਹੋ ਸਾਡੇ ਪਿੱਛੇ, ਤੂੰ ਕਾਫਲਾ ਲਾਇਆ ਮਗਰ। ਤੇ ਉਹਨਾਂ ਨੇ ਕਿਹਾ ਕਿ ਸਾਨੂੰ ਖਤਰਾ, ਸਾਡਾ ਐਨਕਾਊਂਟਰ ਵੀ ਹੋ ਸਕਦਾ, ਠੀਕ ਹੈ। ਔਰ FIR ਦਰਜ ਕਰਨ ਦੀ ਮੰਗ ਸੀ, ਕਹਿੰਦੇ ਜੀ FIR ਦਰਜ ਹੋ ਗਈ, ਹੁਣ ਤੁਹਾਡਾ ਕੀ ਕੰਮ ਆ, ਤੁਹਾਡੇ ਤੇ FIR ਕਰ ਦਿੰਦੇ ਅਸੀਂ, ਆ ਲਓ ਜੀ। ਕਹਿੰਦੇ ਬਨੇਸ਼ ਤੇ, ਹੈ ਨਾ, ਪੁਨੀਆ ਤੇ, ਇਹਨਾਂ ਦੇ ਇਲਾਵਾ ਬਾਕੀ ਸਾਰਿਆਂ ਦੇ ਉੱਤੇ, ਕਿੰਨੇ ਹੀ ਪਹਿਲਵਾਨਾਂ ਦੇ ਉੱਤੇ ਜਿਹਨੇ ਜੰਤਰ ਮੰਤਰ ਦੇ ਧਰਨੇ ਸੀ ਜਾਂ ਕੱਲ ਉਹ ਸਾਰੇ ਸੀ, ਬਜਰੰਗ ਪੁਨੀਆ, ਸਾਕੀ ਮਲਿਕ, ਬਨੇਸ਼ ਫੋਗਟ ਸਣੇ 109 ਲੋਕਾਂ ਦੇ ਉੱਤੇ 9
9 ਲੋਕਾਂ ਦੇ ਉੱਤੇ ਆਈਪੀਸੀ ਧਾਰਾ 147, 149, 186, 188, 332, 353 ਪੀਡੀਪੀ ਉਹਦੀ ਧਾਰਾ 3 ਦੇ ਤਹਿਤ ਕੇਸ ਦਰਜ ਕੀਤਾ ਗਿਆ ਜੀ ਕਿ ਇਹਨਾਂ ਨੇ ਕਾਨੂੰਨ ਤੋੜਿਆ, ਭੰਗ ਕੀਤਾ, ਇਹਨਾਂ ਨੇ ਗੁੰਡਾਗਰਦੀ ਫੈਲਾਈ, ਇਹਨਾਂ ਨੇ ਪੁਲਿਸ ਦਾ ਅਪਮਾਨ ਕੀਤਾ, ਕਾਨੂੰਨ ਦੀ ਧੱਜੀਆਂ ਉਡਾਈਆਂ, ਜੇ ਉਹ ਕਰਕੇ ਜੀ ਧਾਰਾ ਜੋੜਤੀ। ਚੱਕ ਲਿਆ ਹੁਣ ਕੱਲੇ ਨੂੰ, ਚੱਕ ਵੀ ਲੈਣ, ਕੋਈ ਪਤਾ ਨਹੀਂ ਇਹਨਾਂ ਦਾ ਜੀ। ਤੇ ਪਰ ਉਹ ਕਹਿੰਦੇ ਕੋਈ ਨਾ, ਅਸੀਂ ਵਾਪਸ ਪਰਤਾਂਗੇ, ਪੂਰੀ ਤਿਆਰੀ ਨਾਲ ਪਰਤਾਂਗੇ, ਸਾਡਾ ਅੰਦੋਲਨ ਖਤਮ ਨਹੀਂ ਹੋਇਆ, ਦੰਗਲ ਅਜੇ ਮੁੱਕਿਆ ਨਹੀਂ, ਅੱਜ ਤਾਂ ਜਾਰੀ ਆ। ਸੋ ਇਸ ਲਈ ਕਹਿੰਦੇ ਕਿ ਨਵੇਂ ਰੂਪ ਚ ਕਿਵੇਂ ਆਉਣਾ, ਅੱਜ ਸ਼ਾਮ ਤੱਕ ਉਹਦਾ ਐਲਾਨ ਆ ਜਾਏਗਾ। ਦੂਸਰੇ ਪਾਸੇ ਖਾਪ ਪੰਚਾਇਤਾਂ ਨੇ, ਕਿਸਾਨ ਜਥੇਬੰਦੀਆਂ ਨੇ, ਸਮਾਜਿਕ ਸੰਗਠਨਾਂ ਨੇ ਕਹਿਤਾ ਕਿ ਭਾਈ ਪ੍ਰੋਗਰਾਮ ਤੁਸੀਂ ਦੇਣਾ, ਪਹਿਰਾ ਅਸੀਂ ਦੇਣਾ, ਠੀਕ ਹੈ, ਪ੍ਰੋਗਰਾਮ ਦੱਸੋ ਕੀ ਕਰਨਾ, ਕਿਵੇਂ ਅੱਗੇ ਵਧਣਾ, ਉਵੇਂ ਹੀ ਵਧਾਂਗੇ, ਤੇ ਜੇ ਨਹੀਂ ਸੁਣਦੇ ਤਾਂ ਫਿਰ ਅਸੀਂ ਦਿੱਲੀ ਦਾ ਦੁੱਧ ਪਾਣੀ ਵੀ ਸਾਨੂੰ ਬੰਦ ਕਰਨਾ ਆਉਂਦਾ, ਸਬਜ਼ੀਆਂ ਭਾਜੀਆਂ ਵੀ ਬੰਦ ਕਰਨੀਆਂ ਹੁੰਦੀਆਂ। ਪਰ ਅਫਸੋਸ ਮੈਨੂੰ ਇਸ ਪਹਿਲੂ ਤੋਂ ਵੀ ਵੱਡਾ ਉਹ ਹੈ ਕਿ ਜਿਹੜੇ ਧਰਮ ਦਾ ਪਹਿਰਾਵਾ ਪਾ ਕੇ, ਜਿਹੜੇ ਕਹਿੰਦੇ ਨੇ ਔਰਤ ਦਾ ਅਸੀਂ ਸਨਮਾਨ ਕਰਦੇ ਹਾਂ, ਹੈ ਨਾ, ਅਸੀਂ ਧੀਆਂ ਦਾ ਪਿਆਰ ਕਰਦੇ ਹਾਂ, ਅਸੀਂ ਦੇਸ਼ ਦੀ ਜਵਾਨੀ ਦੇ ਲਈ ਅਗਲਾ ਰਾਹ ਬਣਾ ਰਹੇ ਹਾਂ, ਉਹਨਾਂ ਕੋਲ ਜੇਕਰ ਇਹ ਪਹਿਲਵਾਨ ਜਿਹੜੇ ਪਦਮ ਸ਼੍ਰੀ ਨੇ, ਜਿਹੜੇ ਖੇਲ ਰਤਨ ਨਾਲ ਸਨਮਾਨਿਤ ਨੇ, ਜਿਹੜੇ ਦੁਨੀਆ ਭਰ ਚੋਂ ਭਾਰਤ ਲਈ ਮੈਡਲ ਜਿੱਤ ਕੇ ਲਏ ਨੇ, ਜੇਕਰ ਉਹਨਾਂ ਦੀ ਗੱਲ ਸੁਣਨ ਦਾ ਸਮਾਂ ਨਹੀਂ, ਉਹਨਾਂ ਦੀ ਗੱਲ ਤੇ ਗੌਰ ਕਰਨ ਦਾ ਸਮਾਂ ਨਹੀਂ, ਉਹਨਾਂ ਦੀ ਤਕਲੀਫ ਦੂਰ ਕਰਨ ਦਾ ਸਮਾਂ ਨਹੀਂ, ਉਹਨਾਂ ਕੋਲ ਆਮ ਭਾਰਤੀਆਂ ਦੇ ਮਸਲੇ ਹੱਲ ਕਰਨ ਦਾ ਕੀ ਸਮਾਂ ਹੋਊਗਾ। ਹਾਂ, ਧਰਮ ਦੇ ਖੇਡ ਦੇ ਨਾਲ ਫਿਰ ਜਿੰਨਾ ਮਰਜ਼ੀ ਨੂੰ ਮਗਰ ਲਾਈ ਰੱਖੋ, ਭੇਡਾਂ ਦੀ ਕਦੇ ਕਮੀ ਥੋੜਾ ਹੋਈ ਹੈ। ਜੀ, ਭਲਵਾਨੀ ਕਰਨੀ ਤੇ ਗੇਮਾਂ ਕਰਨੀਆਂ ਕੋਈ ਸੌਖਾ ਕੰਮ ਨਹੀਂ, ਖੇਡਾਂ ਕਰਨੀਆਂ। ਸ਼ਰਮਾ ਜੀ, ਜਦੋਂ ਗਰਮੀ ਦੇ ਵਿੱਚ ਆਪਾਂ ਤਾਂ ਚਲੋ ਸੈਲਸੀਅਸ ਦੇ ਵਿੱਚ ਹੀ ਦੱਸ ਸਕਦੇ ਹਾਂ, ਜਦੋਂ 42, 43, 44 ਡਿਗਰੀ ਸੈਲਸੀਅਸ ਹੁੰਦਾ ਤੇ ਲੋਕ ਘਰਾਂ ਦੇ ਵਿੱਚ ਏਸੀ ਛੱਡੇ ਪਏ ਹੁੰਦੇ ਆ, ਤੇ ਭਲਵਾਨ ਉਦੋਂ ਗਰਾਊਂਡ ਦੇ ਵਿੱਚ ਹੁੰਦਾ, ਅਖਾੜੇ ਦੇ ਵਿੱਚ ਹੁੰਦਾ। ਜਦੋਂ ਲੋਕ ਸਰਦੀਆਂ ਦੇ ਵਿੱਚ 2-3 ਫਾਰਨਹਾਈਟ ਸੈਲਸੀਅਸ ਤੇ ਜਾਂ ਮਾਈਨਸ ਦੇ ਵਿੱਚ ਰਜਾਈਆਂ ਨੱਪੀ ਜਾਂ ਗੀਜ਼ਰ ਹੀਟਰ ਲਾਏ ਹੁੰਦੇ ਆ, ਉਦੋਂ ਭਲਵਾਨ ਸੜਕਾਂ ਤੇ ਹੁੰਦੇ, ਤੜਕੇ ਧੁੰਦ ਪੈਂਦੀ ਦੇ ਵਿੱਚ। ਬਿਲਕੁਲ। ਤੇ ਅੱਜ ਵੀ ਸੜਕ ਤੇ ਨੇ, ਉਹ ਗੱਲ ਵੱਖਰੀ ਹੈ ਕਿ ਅੱਜ ਨਿਆਂ ਲੈਣ ਦੇ ਲਈ ਸੜਕ ਤੇ ਨੇ, ਅੱਜ ਉਹ ਕੋਈ ਪ੍ਰੈਕਟਿਸ ਨਹੀਂ ਕਰ ਰਹੇ, ਪਰ ਹੁਣ ਤਾਂ ਸੜਕ ਤੋਂ ਵੀ ਚੱਕੇ ਗਏ ਤੇ ਉਹ ਵੀ ਧੂ ਕੇ। ਬਿਲਕੁਲ। ਬਹੁਤ ਇੱਕ ਸਵਾਲ ਜ਼ਾਹਰਾ ਤੌਰ ਤੇ ਲੋਕਾਂ ਦੇ ਮਨਾਂ ਦੇ ਵਿੱਚ ਘੁੰਮਦਾ ਫਿਰਦਾ, ਕਹਿੰਦੇ ਨਵਾਂ ਕਾਫੀ ਕੁਝ ਦੇਖ ਰਹੇ ਆ, ਬਹੁਤ ਕੁਝ ਨਵਾਂ ਦੇਖ ਰਹੇ ਆ, ਤੇ ਇਸੇ ਦਰਮਿਆਨ ਉਹ ਕਹਿੰਦੇ ਕਿ ਨਵੀਂ ਸੰਸਦ ਤੋਂ ਬਾਅਦ ਹੁਣ ਕੀ ਕੁਝ ਨਵਾਂ ਬਣ ਸਕਦਾ ਹੈ ਸ਼ਰਮਾ ਜੀ ਇਸ ਦੇਸ਼ ਦੇ ਵਿੱਚ? ਸਵਾਲ ਦੇਸ਼ ਦਾ ਨਹੀਂ ਹੈ, ਸਵਾਲ ਕੰਪਨੀ ਦਾ। ਪ੍ਰਵੀਨ ਜੀ, ਯਾਦ ਕਰੋ ਜਦੋਂ ਤੱਕ ਖੇਤੀ ਕਾਨੂੰਨ ਲਿਆਂਦੇ ਸੀ ਤਦ ਕਿਹਾ ਗਿਆ ਸੀ ਕਿ ਇਹਦੇ ਨਾਲ ਕਿਸਾਨਾਂ ਦਾ ਭਲਾ ਹੋਏਗਾ, ਕਿਸਾਨਾਂ ਲਈ ਆਹ ਕਾਨੂੰਨ ਇਸ ਤਰ੍ਹਾਂ ਸਹਾਈ ਹੋਏਗਾ। ਲਓ ਜੀ, ਖੁੱਲੀ ਮੰਡੀ ਬਣ ਜਾਣੀ ਹੈ ਉਹਦੇ ਲਈ, ਜਿੱਥੇ ਚਾਹੇ ਵੇਚ ਸਕਦਾ ਹੈ, ਜਿੱਥੇ ਜਾ ਕੇ ਵੇਚ ਸਕਦਾ ਹੈ, ਖੇਤ ਤੇ ਮੰਡੀ ਬਣਾ ਦੇਾਂਗੇ, ਜਿੰਨਾ ਮਰਜ਼ੀ ਸਟੋਰ ਕਰ ਸਕਦਾ ਹੈ। ਤੇ ਪੜ੍ਹਿਆ ਲਿਖਿਆ ਨੂੰ ਪਤਾ ਨਹੀਂ ਸਮਝ ਆਈ ਜਾਂ ਨਹੀਂ, ਜਿਹਨਾਂ ਨੂੰ ਗਵਾਰ, ਪੇਂਡੂ, ਅਨਪੜ੍ਹ, ਬੁੱਝਦੇ ਕਿਸਾਨ ਕਹਿੰਦੇ ਸੀ, ਦੇਸੀ ਕਹਿੰਦੇ ਸੀ, ਉਹਨਾਂ ਨੂੰ ਕੱਲੇ ਨੂੰ, ਮਾਂ ਦੇ ਪੁੱਤ ਨੂੰ ਸਮਝ ਆ ਗਈ। ਅਗਲੇ ਨੇ ਜਾ ਕੇ ਦਿੱਲੀ ਬੈਠ ਕੇ ਤੇ ਵਾਪਸ ਕਰਾ ਕੇ ਮੁੜੇ, ਤੇ ਉਹ ਸਾਰਿਆਂ ਨੂੰ ਸਮਝ ਆ ਗਈ ਕਿ 3 ਖੇਤੀ ਕਾਨੂੰਨ ਕਿਸਾਨਾਂ ਲਈ ਨਹੀਂ, ਕਾਰਪੋਰੇਟ ਘਰਾਣਿਆਂ ਲਈ ਸੀ ਜੀ। ਹੁਣ ਨਵੀਂ ਸੰਸਦ ਕਿਹਦੇ ਲਈ? 45 ਕਰੋੜ ਦਾ ਖਾਸਾ ਰੌਲਾ ਪਿਆ ਕਿ ਕੇਜਰੀਵਾਲ ਨੇ ਆਪਣੇ ਘਰ ਦੀ ਮੁਰੰਮਤ ਤੇ 45 ਕਰੋੜ ਲਾਏ। ਉਹ ਖਜ਼ਾਨੇ ਦੀ ਦੁਰਵਰਤੋਂ ਹੈ, ਉਹ ਲੋਕਾਂ ਦੇ ਪੈਸੇ ਦੀ ਦੁਰਵਰਤੋਂ ਹੈ, ਉਹ ਤੋਤੋਂ ਮਤੋਂ ਕਰਾਇਆ, ਜਿਵੇਂ ਉਹ ਅੰਦਰ ਬੈਠਾ ਠੱਗ ਰੌਲਾ ਪਾਈ ਜਾਂਦਾ। ਪਰ ਅਗਲੇ ਨੇ ਉਹ 45 ਕਰੋੜ ਖਰਚਣ ਤੋਂ ਪਹਿਲਾਂ ਬਹਾਨਾ ਤਾਂ ਘੜਿਆ ਨਾ ਕਿ ਸਾਡੇ ਕਮਰੇ ਦਾ ਪਲਸਤਰ ਡਿੱਗ ਗਿਆ, ਸਾਡੀ ਛੱਤ ਡਿੱਗ ਗਈ, ਸਾਡੀ ਛੱਤ ਚੋਣ ਲੱਗ ਗਈ, ਮੁਰੰਮਤ ਦੀ ਲੋੜ ਸੀ, ਪੀਡਬਲਿਊ ਵਿਭਾਗ ਨੇ ਕਿਹਾ। ਇਹ ਵੱਖਰੀ ਗੱਲ ਹੈ ਕਿ 45 ਕਰੋੜ ਲਾਤਾ ਰਿਪੇਅਰ ਦੇ ਨਾਂ ਦੇ ਉੱਤੇ, ਤਾਂ ਕੀ ਕੁਝ ਹੋਇਆ, ਪਰ ਅਗਲੇ ਨੇ ਕੋਈ ਬਹਾਨਾ ਤਾਂ ਮਾੜਾ ਮੋਟਾ ਘੜਿਆ। ਇੱਥੇ ਕਿਹਨੇ ਸ਼ਿਕਾਇਤ ਕੀਤੀ ਸੀ ਕਿ ਪੁਰਾਣੀ ਸੰਸਦ ਤੋਂ ਸਾਨੂੰ ਤਕਲੀਫ ਹੈ? ਕਿਹਨੇ ਕਿਹਾ ਸੀ ਕਿ ਪੁਰਾਣੀ ਸੰਸਦ ਚੋਂ ਕੰਮ ਨਹੀਂ ਚੱਲਦਾ? ਕਿਹਨੇ ਕਿਹਾ ਸੀ ਕਿ ਪੁਰਾਣੀ ਸੰਸਦ ਸਹੀ ਨਹੀਂ ਹੈ? ਕਿਹਦੀ ਲੋੜ ਸੀ, ਕਿਹਦੀ ਜ਼ਰੂਰਤ ਸੀ? ਕੀ ਕਿਸੇ ਕੰਪਨੀ ਦੀ ਜਾਂ ਇਹਨਾਂ ਦੀ ਆਪਣੀ ਕੋਈ ਲੋੜ ਸੀ? ਦੋ ਪਹਿਲੂ ਨੇ ਪ੍ਰਵੀਨ ਜੀ। ਇੱਕ ਕੰਪਨੀ ਹੈ, ਇੰਫਰਾਸਟ੍ਰਕਚਰ ਫਰਮ ਐਲਟੀਡੀ, ਇਸ ਕੰਪਨੀ ਦੇ ਕੋਲ ਕੰਟਰੈਕਟ ਹੈ ਜੀ, ਇਹ ਜਿਹੜਾ 862 ਕਰੋੜ ਦਾ ਇਹ ਨਵੀਂ ਇਮਾਰਤ ਬਣੀ ਹੈ। ਭਾਰਤ ਦੀ ਨਵੀਂ ਸੰਸਦ 862 ਕਰੋੜ ਲਾ ਕੇ ਤਿਆਰ ਹੋਈ ਹੈ, ਤੇ ਸਿਰਫ ਕੀ ਨਾਮ ਦਰਜ ਕਰਾਉਣ ਲਈ ਜਾਂ ਉਸੇ ਤਰ੍ਹਾਂ ਅਵਾਨੀ ਅਡਾਨੀਆਂ ਦੇ ਹਵਾਲੇ ਕਿਸੇ ਕਾਰਪੋਰੇਟ ਘਰਾਣੇ ਨੂੰ ਲਾਹਾ ਦੇਣ ਲਈ? ਮੈਂ ਇਹ ਸਵਾਲ ਕਰ ਰਿਹਾ ਜੀ। ਸਵਾਲ ਇਸ ਲਈ ਹੈ ਕਿ 862 ਕਰੋੜ ਲਾ ਕੇ ਨਵੀਂ ਸੰਸਦ ਤਾਂ ਬਣਾ ਲਈ, ਪਰ ਮਾਮਲਾ ਇੱਥੇ ਨਹੀਂ ਰੁਕਣ ਵਾਲਾ। ਅਜੇ 1200 ਕਰੋੜ ਦੇ ਪ੍ਰੋਜੈਕਟ ਹੋਰ ਇਸੇ ਕੰਪਨੀ ਨੂੰ ਦਿੱਤੇ ਗਏ ਨੇ। ਠੀਕ ਹੈ, ਹਾਊਸ ਨਵਾਂ ਬਣੂਗਾ, ਮੰਤਰੀਆਂ ਦਾ ਸੈਕਟਰੀਏਟ ਨਵਾਂ ਬਣੂਗਾ, ਸੰਸਦ ਮੈਂਬਰਾਂ ਦੇ ਦਫ਼ਤਰ ਨਵੇਂ ਬਣਨਗੇ, ਉਹਨਾਂ ਦੇ ਅਮਲੇ ਫਾਲੇ ਸਾਰਾ ਕੁਝ, ਰਹਿਣ ਸਹਿਣ, ਮਿਊਜ਼ੀਅਮ, ਇਹ ਉਹ ਸਾਰਾ ਕੁਝ ਨਵਾਂ ਬਣੂਗਾ। ਹੈਲੋ,
1199 ਕਰੋੜ ਦੇ ਵਿੱਚ ਨਵਾਂ ਪੀਐਮਓ ਸਕੱਤਰੇਤ ਹੈ, ਇੰਡੀਆ ਹਾਊਸ, ਰਾਸ਼ਟਰੀ ਸੁਰੱਖਿਆ ਪਰਿਸ਼ਦ ਦਾ ਦਫ਼ਤਰ, ਕਾਮਨ ਸੈਂਟਰਲ ਸੈਕਟਰੀਏਟ ਦੀਆਂ ਪਹਿਲੀਆਂ 3 ਇਮਾਰਤਾਂ, 3 ਭਵਨ, ਮਤਲਬ ਕਿ ਉੱਪਰ ਥੱਲੇ 3 ਮੰਜ਼ਿਲਾਂ ਜੀ, ਉਹਦੇ ਲਈ ਵੀ 3142 ਕਰੋੜ ਵੱਖਰਾ ਖਰਚਣਾ। ਇਸ ਤੋਂ ਇਲਾਵਾ ਸੰਸਦ ਮੈਂਬਰਾਂ ਦੇ ਕਮਰੇ ਹੈ ਨਾ, ਉਹਨਾਂ ਦੇ ਨਾਲ ਦੇ ਸਾਰੇ ਰਹਿਣ ਸਹਿਣ ਉਹਨਾਂ ਦੇ, ਉਹ ਤੋਂ ਇਲਾਵਾ ਫਿਰ ਡਿਫੈਂਸ ਇਨਕਲੇਵ ਹੈ, ਫਿਰ ਕਹਿੰਦੇ ਜੀ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਦੀ ਨਵੀਂ ਇਮਾਰਤ, ਫਿਰ ਕੇਂਦਰੀ ਸੰਮੇਲਨ ਕੇਂਦਰ ਦੀ ਨਵੀਂ ਇਮਾਰਤ। ਇਹ ਸਾਰਾ ਕੁਝ 2026 ਤੱਕ ਜਾਂਦੇ ਪੂਰਾ ਕਰਨਾ। ਪੀਐਮਓ ਹਾਊਸ ਤੋਂ ਲੈ ਕੇ ਕੈਬਨਿਟ ਸਕੱਤਰੇਤ ਤੱਕ ਤੇ ਇਧਰ ਕਾਮਨ ਸੈਂਟਰ ਸੈਕਟਰੀਏਟ ਤੱਕ, ਇਧਰ ਸੰਸਦ ਮੈਂਬਰਾਂ ਦੇ ਕਮਰੇ ਤੱਕ, ਆ ਸਾਰਾ 1200 ਕਰੋੜ ਦਾ ਕਰੀਬ ਇੱਕ ਪ੍ਰੋਜੈਕਟ ਖੜਾ ਹੈ, 3142 ਕਰੋੜ ਦਾ ਇੱਕ ਪ੍ਰੋਜੈਕਟ ਖੜਾ, ਇੱਕੋ ਕੰਪਨੀ ਨੂੰ ਦਿੱਤਾ ਹੋਇਆ ਠੇਕਾ। ਠੀਕ ਹੈ। ਤੇ ਇੱਥੋਂ ਫਿਰ ਸਵਾਲ ਖੜਾ ਹੁੰਦਾ ਕਿ ਕਿਹਦੇ ਲਈ ਕਿਉਂ ਕੀਤਾ ਜਾ ਰਿਹਾ। ਦੂਜਾ ਸਵਾਲ, ਜੇਕਰ ਉਹ ਇਮਾਰਤ ਠੀਕ ਸੀ, ਨਵੀਂ ਸੰਸਦ ਦੀ ਲੋੜ ਨਹੀਂ ਸੀ, ਫਿਰ ਬਣਾਈ ਕਿਉਂ? ਪ੍ਰਵੀਨ ਜੀ, ਬਿਲਕੁਲ ਲੋੜ ਹੈ ਨਵੀਂ ਸੰਸਦ ਦੀ ਜੀ। ਭਾਜਪਾ ਲਈ ਇਹਦੀ ਬਹੁਤ ਜ਼ਰੂਰਤ ਸੀ, ਕਿਉਂਕਿ ਆਉਣ ਵਾਲੇ ਸਮੇਂ 'ਚ ਵੱਡਾ ਖੇਲਾ ਹੋਣਾ ਸੀਟਾਂ ਨੂੰ ਲੈ ਕੇ। ਇਸ ਮੌਕੇ 543 ਸਾਡੇ ਲੋਕ ਸਭਾ ਦੇ ਮੈਂਬਰ ਨੇ, ਸੰਸਦ 'ਚ 888 ਕੁਰਸੀਆਂ ਲਾਈਆਂ ਅਗਲਿਆਂ ਨੇ ਲੋਕ ਸਭਾ ਦੀਆਂ। ਇਸ ਮੌਕੇ ਰਾਜ ਸਭਾ ਦੇ ਸਾਡੇ ਮੈਂਬਰ 250 ਨੇ, ਅਗਲਿਆਂ ਨੇ ਨਵੀਂ ਸੰਸਦ 'ਚ ਰਾਜ ਸਭਾ ਦੀਆਂ 384 ਕੁਰਸੀਆਂ ਲਾਈਆਂ। ਠੀਕ ਹੈ। ਇਹਦਾ ਮਤਲਬ ਸੀਟਾਂ ਵਧਣਗੀਆਂ। ਕਿੱਥੇ ਵਧਣਗੀਆਂ? ਦੱਖਣੀ ਸੂਬੇ ਕਹਿੰਦੇ ਕਿ ਸਾਡੇ ਕੋਲ ਤਾਂ ਜਨਸੰਖਿਆ ਦਾ ਕੰਟਰੋਲ ਹੈ, ਇਸ ਲਈ ਸਾਡੀ ਤਾਂ ਜੇ ਵਧੀਆਂ ਵੀ ਤਾਂ 40 ਤੋਂ 42% ਸੀਟਾਂ ਵਧਣੀਆਂ, ਕਿਉਂਕਿ ਫਾਰਮੂਲਾ 10 ਲੱਖ ਦੀ ਆਬਾਦੀ ਪਿੱਛੇ ਇੱਕ ਸੀਟ ਲੋਕ ਸਭਾ ਦੀ। 2011 ਤੋਂ ਬਾਅਦ ਇਹ ਆਬਾਦੀ ਦੀ ਨਾ ਜਨਗਣਨਾ ਹੋਈ ਤੇ 1976-77 ਤੋਂ ਇਹ ਫਾਰਮੂਲਾ ਚੱਲ ਰਿਹਾ। ਉਸ ਹਵਾਲੇ ਨਾਲ ਹੁਣ ਸਾਡੀ ਜਨਸੰਖਿਆ ਜੇਕਰ 2011 ਵਾਲੀ ਵੀ ਦੇਖੀਏ ਤਾਂ 121 ਕਰੋੜ ਹੈ, ਤੇ 121 ਕਰੋੜ ਦੇ ਹਵਾਲੇ ਨਾਲ 1210 ਸੀਟਾਂ ਤਾਂ ਬਣਦੀਆਂ। ਪਰ ਬੀਜੇਪੀ ਜਿਹੜੇ ਫਾਰਮੂਲੇ ਤੇ ਕੰਮ ਕਰੇ ਉਹਦੇ ਲਈ 888 ਤੱਕ ਜਾਊਗੀ, ਤੇ 888 ਦੇ ਹਵਾਲੇ ਨਾਲ ਫਿਰ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਇਹੋ ਜਿਹੇ ਸੂਬਿਆਂ 'ਚ 100% ਤੋਂ ਲੈ ਕੇ 84% ਤੱਕ ਸੀਟਾਂ ਵਧਣੀਆਂ। 8 ਸੂਬੇ ਇਹੋ ਜਿਹੇ ਨੇ ਜਿਹੜੇ ਹਿੰਦੀ ਬੋਲਦੇ ਖੇਤਰ ਨੇ, ਜਿੱਥੇ ਬੀਜੇਪੀ ਗਊ ਦੇ ਨਾਂ ਤੇ, ਧਰਮ ਦੇ ਨਾਂ ਤੇ ਖੇਡ ਸਕਦੀ ਹੈ। ਉਹਨਾਂ ਸੂਬਿਆਂ ਚ 84% ਲੋਕ ਸਭਾ ਦੀਆਂ ਸੀਟਾਂ ਵਧਣੀਆਂ। ਠੀਕ ਹੈ। ਤੇ ਅਗਲੇ ਕਹਿੰਦੇ ਕਿ ਜਿੱਥੇ ਇੱਕ ਜਿੱਤੇ ਸੀ ਉੱਥੇ ਉਹਦੀਆਂ 2 ਕਰਕੇ 2 ਜਿੱਤਾਂਗੇ। ਸੋ ਇਸ ਫਾਰਮੂਲੇ ਤੇ ਇਸ ਲਈ 888 ਸੀਟਾਂ ਇਸ ਲਈ ਲੋੜ ਸੀ ਕਿ ਨਵੀਂ ਸੰਸਦ ਦੀ। ਇੱਕ ਪਾਸੇ ਨਵੀਆਂ ਚੀਜ਼ਾਂ ਬਣਾਉਣ ਲਈ ਠੇਕਾ, ਦੂਸਰੇ ਪਾਸੇ ਆ ਸੀਟਾਂ ਦਾ ਖੇਲ। ਕਾਫੀ ਕੁਝ ਅਜੇ ਹੋਣਾ ਬਾਕੀ ਹੈ, ਇੰਤਜ਼ਾਰ ਕਰੋ ਪ੍ਰਵੀਨ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਬੇਅਦਬੀ ਮਾਮਲਿਆਂ ਦੀ। ਬੇਅਦਬੀ ਮਾਮਲਿਆਂ ਨੂੰ ਲੈ ਕੇ ਹੁਣ ਤੱਕ ਰੋਕਥਾਮ ਤਾਂ ਕੀ ਲੱਗਣੀ ਸੀ, ਸਗੋਂ ਇਹਨਾਂ ਮਾਮਲਿਆਂ ਤੇ ਵੀ ਸਿਆਸਤ ਹੁੰਦੀ ਰਹੀ। ਆਪਾਂ ਦੇਖਿਆ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਕੀ ਕੁਛ ਹੋਇਆ, ਬਰਗਾੜੀ ਬੇਅਦਬੀ ਮਾਮਲਾ, ਤੇ ਉਸ ਤੋਂ ਬਾਅਦ ਬਹਿਬਲ ਕਲਾਂ, ਕੋਟਕਪੂਰਾ, ਸਾਰਾ ਕੁਛ ਵਾਪਰਿਆ। ਉਸ ਤੋਂ ਬਾਅਦ ਹੁਣ ਖਬਰ ਇਹ ਆ ਰਹੀ ਹੈ ਸ਼ਰਮਾ ਜੀ ਕਿ ਬੇਅਦਬੀ ਮਾਮਲਿਆਂ ਦੇ ਵਿੱਚ ਉਮਰ ਕੈਦ ਦੀ ਸਜ਼ਾ ਦਾ ਹਾਮੀ ਨਹੀਂ ਹੈ ਕੇਂਦਰ। ਕਾਰਨ ਕੀ ਹੈ? ਪ੍ਰਵੀਨ ਜੀ, ਪੰਜਾਬ ਦੇ ਵਿਧਾਨ ਸਭਾ ਦੇ ਅੰਦਰ ਇੱਕ ਮਤਾ ਲਿਆਂਦਾ ਗਿਆ ਸੀ। ਉਹ ਮਤਾ ਸਰਬਸੰਮਤੀ ਨਾਲ ਪਾਸ ਹੋਇਆ। ਠੀਕ ਹੈ। ਕਿ ਪੰਜਾਬ ਦੀ ਧਰਤੀ ਤੇ, ਪੰਜਾਬ ਸੂਬੇ ਦੀ ਹੱਦ ਦੇ ਅੰਦਰ ਜਿਹੜੀ ਵੀ ਬੇਅਦਬੀ ਦੀ ਘਟਨਾ ਵਾਪਰਦੀ ਆ, ਉਸ ਘਟਨਾ ਦੇ ਮਾਮਲੇ ਦੇ ਵਿੱਚ ਜਿਹੜੀ ਵੀ ਧਿਰ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ, ਜਿਹੜੇ ਵਿਅਕਤੀਆਂ ਨੇ ਅੰਜਾਮ ਦਿੱਤਾ, ਉਹਨਾਂ ਨੂੰ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ। ਇਹ ਮਤਾ ਪਾਸ ਹੋ ਕੇ ਰਾਜਪਾਲ ਕੋਲ ਚਲਾ ਗਿਆ। ਰਾਜਪਾਲ ਤੋਂ ਪੂਰੇ ਜ਼ੋਰ ਸ਼ੋਰ ਨਾਲ, ਅਪਰੋਚ ਸੋਚ ਨਾਲ ਰਾਸ਼ਟਰਪਤੀ ਤੱਕ ਪਹੁੰਚਦਾ ਕੀਤਾ। ਠੀਕ ਹੈ। ਰਾਸ਼ਟਰਪਤੀ ਜੀ ਦੀ ਮੋਹਰ ਵੀ ਨਹੀਂ ਲੱਗੀ ਤੇ ਸੁਨੇਹਾ ਵੀ ਨਹੀਂ ਆਇਆ ਮੁੜ ਕੇ, ਪਰ ਕੇਂਦਰੀ ਗ੍ਰਹਿ ਮੰਤਰਾਲੇ ਦੀ ਚਿੱਠੀ ਜ਼ਰੂਰ ਆ ਗਈ ਪੰਜਾਬ ਨੂੰ। ਤੇ ਉਹ ਚਿੱਠੀ ਪੁੱਛਦੀ ਆ, ਤੁਹਾਨੂੰ ਨਹੀਂ ਲੱਗਦਾ ਸਜ਼ਾ ਜ਼ਿਆਦੇ ਆ? ਕੀ ਲੋੜ ਸੀ ਇੰਨੀ ਸਜ਼ਾ ਦੀ? ਉਮਰ ਕੈਦ ਦੀ ਸਜ਼ਾ ਠੀਕ ਨਹੀਂ, ਜ਼ਿਆਦੇ ਹੈ ਸਾਨੂੰ ਲੱਗਦਾ ਹੈ ਕਿ ਇਹਦੀ ਕੀ ਲੋੜ ਸੀ? ਇਹ ਸਵਾਲ ਉਹ ਪਾਰਟੀ ਕਰ ਰਹੀ ਆ, ਉਹ ਧਿਰ ਕਰ ਰਹੀ ਜਿਹੜੀ ਕਹਿੰਦੀ ਅਸੀਂ ਧਰਮ ਦੇ ਠੇਕੇਦਾਰ ਆ, ਅਸੀਂ ਧਰਮ ਦੇ ਰਾਖੇ ਆ, ਅਸੀਂ ਰਾਮ ਭਗਤ ਹਾਂ, ਅਸੀਂ ਸੱਚੇ ਦੇਸ਼ ਭਗਤ ਹਾਂ। ਉਹ ਸਵਾਲ ਕਰ ਰਹੀ ਹੈ ਕਿ ਬੇਅਦਬੀ ਵਾਲੇ ਮਾਮਲੇ 'ਚ ਉਮਰ ਕੈਦ ਦੀ ਕੀ ਲੋੜ ਹੈ? ਜੀ ਪ੍ਰਵੀਨ ਜੀ, ਬੇਅਦਬੀ ਦੀਆਂ ਘਟਨਾਵਾਂ ਅਕਾਲੀਆਂ ਦੇ ਰਾਜ 'ਚ ਵੀ ਹੋਈਆਂ, ਬੇਅਦਬੀ ਦੀਆਂ ਘਟਨਾਵਾਂ ਕਾਂਗਰਸ ਦੇ ਰਾਜ 'ਚ ਵੀ ਹੋਈਆਂ, ਬੇਅਦਬੀ ਦੀਆਂ ਘਟਨਾਵਾਂ ਹੁਣ ਆਪ ਵਾਲੀ ਸਰਕਾਰ ਦੇ ਰਾਜ 'ਚ ਵੀ ਹੋ ਰਹੀਆਂ ਜੀ। ਪਰ 2018 ਦੇ ਵਿੱਚ ਜਦੋਂ ਕੈਪਟਨ ਦੀ ਸਰਕਾਰ ਦਾ ਦੌਰ ਸੀ, ਤਦ ਇੱਕ ਮਤਾ ਲਿਆਂਦਾ ਗਿਆ। ਉਹ ਮਤਾ ਸੋਧ ਬਿੱਲ ਸੀਗੇ। ਇਹ ਮਾਮਲਾ ਹੈਗਾ ਜੀ ਦਾ ਇੰਡੀਅਨ ਪੈਨਲ ਕੋਡ ਪੰਜਾਬ ਸੋਧ ਬਿੱਲ ਹੈ ਇਹ 2018। ਫਿਰ ਦਾ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਪੰਜਾਬ ਸੋਧ ਬਿੱਲ ਹੈ 2018। ਇਹ 2 ਬਿੱਲਾਂ 'ਚ ਸੋਧ ਕਰਕੇ
ਇਹਨੂੰ ਪ੍ਰਵਾਨਗੀ ਲਈ ਕਾਨੂੰਨ ਬਣਾਉਣ ਦੇ ਲਈ ਭੇਜਿਆ ਗਿਆ ਬਕਾਇਦਾ ਤੌਰ ਤੇ ਜੀ ਕਿ ਇਹਦੇ ਵਿੱਚ ਪ੍ਰੋਵੀਜ਼ਨ ਰੱਖੀ ਗਈ ਕਿ ਭਾਈ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਬੇਅਦਬੀ ਦੇ ਮਾਮਲੇ 'ਚ ਹੋਵੇ। ਔਰ ਉਹਦੇ ਵਿੱਚ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਠੀਕ ਹੈ। ਉਸੇ ਤਰ੍ਹਾਂ ਪਾਵਨ ਗ੍ਰੰਥ ਭਗਵਤ ਗੀਤਾ ਦੇ ਮਾਮਲੇ ਦੇ ਵਿੱਚ, ਫਿਰ ਪਵਿੱਤਰ ਗ੍ਰੰਥ ਸਾਡਾ ਜਿਹੜਾ ਬਾਈਬਲ ਹੈ ਉਹਦੇ ਵਿੱਚ, ਫਿਰ ਇਸੇ ਤਰ੍ਹਾਂ ਮਤਲਬ ਕਿ ਪਵਿੱਤਰ ਗ੍ਰੰਥ ਜਿਹੜਾ ਸਾਡਾ ਮਤਲਬ ਕਿ ਕੁਰਾਨ ਹੈ ਉਹ 'ਚ, ਕੁਰਾਨ ਦੇ ਵਿੱਚ, ਬਾਈਬਲ ਦੇ ਵਿੱਚ, ਭਗਵਤ ਗੀਤਾ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ, ਇਹਨਾਂ ਚਾਰਾਂ ਗ੍ਰੰਥਾਂ ਦੇ ਹਵਾਲੇ ਨਾਲ ਇਹਨਾਂ ਨੂੰ ਦੱਸਿਆ ਗਿਆ ਕਿ ਅਸੀਂ ਇਹਨਾਂ ਦਾ ਉਵੇਂ ਹੀ ਸਤਿਕਾਰ ਕਰਦੇ ਹਾਂ, ਉਵੇਂ ਹੀ ਉਹਨਾਂ ਦਾ ਰੁਤਬਾ ਹੈ, ਹਰੇਕ ਧਰਮ ਦੇ ਅਨੁਸਾਰ ਉਹਨਾਂ ਦਾ ਇੱਕ ਪਾਵਨ ਸਥਾਨ ਹੈ। ਤੇ ਦੂਸਰਾ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਜੀਵਤ ਰੂਪ 'ਚ ਮੰਨਦੇ ਹਾਂ। ਇਸ ਨਾਤੇ ਇਹਨਾਂ ਦੀ ਬੇਅਦਬੀਆਂ ਦੇ ਮਾਮਲੇ 'ਚ ਜਿਹੜੀ ਵੀ ਧਿਰ ਹੋਵੇ ਤਾਂ ਉਸ ਨੂੰ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਮਿਲੇ। ਇਹ ਸੋਧ ਬਿੱਲ ਭੇਜਿਆ ਗਿਆ ਸੀ 2018 'ਚ, ਠੀਕ ਹੈ। ਤੇ ਜਵਾਬ ਕੇਂਦਰੀ ਗ੍ਰਹਿ ਮੰਤਰਾਲਾ ਅਮਿਤ ਸ਼ਾਹ ਦਾ ਮੰਤਰਾਲਾ, ਤੇ ਉਹ ਜਵਾਬ ਦੀ ਬਜਾਏ ਸਵਾਲ ਕਰਦਾ ਹੈ ਕਿ ਇਹ ਉਮਰ ਕੈਦ ਕਿਉਂ ਮੰਗ ਲਈ, ਇਹ ਜ਼ਿਆਦਾ ਸਜ਼ਾ ਕਿਉਂ ਬਈ? ਇਹਦਾ ਤੁਸੀਂ ਕਹਿੰਦੇ ਹੋ ਕਿ ਹੋਣ ਦਿਓ ਬੇਅਦਬੀਆਂ, ਚੱਲਣ ਦਿਓ, ਕੀ ਇਹਦੇ ਵਿੱਚ ਕੋਈ ਰਾਜਨੀਤਿਕ ਮਨਸ਼ਾ ਹੈ ਜੀ? ਕੀ ਇਹਦੇ ਵਿੱਚ ਕੋਈ ਲਾਲਸਾ ਹੈ? ਕੀ ਇਹਦੇ ਵਿੱਚ ਕੋਈ ਅਣਦੇਖੀ ਹੈ, ਕੋਈ ਸ਼ਰਾਰਤ ਹੈ? ਕਿਉਂ ਚੰਗਾ ਹੁੰਦਾ ਕੇਂਦਰੇ ਲਿਖ ਕੇ ਭੇਜਦਾ ਪੰਜਾਬ ਨੂੰ ਕਿ ਤੁਸੀਂ ਉਮਰ ਕੈਦ ਦੀ ਸਜ਼ਾ ਤਾਂ ਲਿਖੀ ਹੈ, ਪਰ ਇਹ ਤਾਂ ਲਿਖਿਆ ਨਹੀਂਗਾ ਕਿ ਟਿਲ ਡੈਥ ਤੱਕ ਹੋਣੀ ਚਾਹੀਦੀ ਹੈ, ਕਿ ਤਮਾਮ ਉਮਰ ਦੀ ਹੋਣੀ ਚਾਹੀਦੀ ਹੈ, ਜਦੋਂ ਤੱਕ ਬੰਦੇ ਦੀ ਮੌਤ ਨਹੀਂ ਹੁੰਦੀ ਤਦ ਤੱਕ ਉਮਰ ਕੈਦ ਹੋਣੀ ਚਾਹੀਦੀ, ਕਿ ਤਾਂ ਕਿ ਫਿਰ ਕਿੰਨੇ ਮਾਨਸਿਕ ਰੋਗੀਆਂ ਦੇ ਦਿਮਾਗ ਠੀਕ ਹੋ ਜਾਣ, ਉਹ ਕਰਨ ਤੋਂ ਪਹਿਲਾਂ ਹੀ ਸੋਚਣ ਲੱਗ ਜਾਣਗੇ ਨਾ। ਸੋ ਪਰ ਇੱਧਰ ਏ, ਤੇ ਉਹਦਾ ਜਵਾਬ ਜ਼ਰੂਰ ਭਗਵੰਤ ਮਾਨ ਨੇ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋੜਵਾਂ ਜਵਾਬ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜਿਆ ਕਿ ਅਸੀਂ ਜੀਵਤ ਗੁਰੂ ਦੇ ਰੂਪ ਵਿੱਚ ਮੰਨਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ, ਅਸੀਂ ਸਾਰੇ ਧਰਮਾਂ ਦੇ ਗ੍ਰੰਥਾਂ ਨੂੰ ਬਰਾਬਰ ਮੰਨਦੇ ਹਾਂ, ਉਹਨਾਂ ਦਾ ਸਤਿਕਾਰ ਉਵੇਂ ਕਰਦੇ ਹਾਂ, ਉਹਨਾਂ ਦਾ ਰੁਤਬਾ ਉਵੇਂ ਬਹਾਲ ਹੈ। ਉਸ ਨਾਤੇ ਨਾਲ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਬਿਲਕੁਲ ਜਾਇਜ਼ ਹੈ, ਹੋਣੀ ਚਾਹੀਦੀ ਹੈ। ਇਸ ਨੂੰ ਪ੍ਰਵਾਨ ਕਰਕੇ ਕਾਨੂੰਨ ਬਣਾ ਕੇ ਸਾਨੂੰ ਮਨਜ਼ੂਰੀ ਦਿੱਤੀ ਜਾਵੇ ਤਾਂ ਕਿ ਅਸੀਂ ਉਸ ਨੂੰ ਪੰਜਾਬ 'ਚ ਲਾਗੂ ਕਰ ਸਕੀਏ। ਉਹਨਾਂ ਨੇ ਮੋੜਵੀਂ ਚਿੱਠੀ ਭੇਜਤੀ, ਪਰ ਇਹਦਾ ਮਤਲਬ ਕੇਂਦਰ ਨਹੀਂ ਚਾਹੁੰਦਾ ਕਿ ਪੰਜਾਬ 'ਚ ਬੇਅਦਬੀ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਹੋਵੇ। ਇਹਦੇ ਪਿੱਛੇ ਕਿਹੜੀ ਮਨਸ਼ਾ ਹੈ, ਸਵਾਲ ਕਰਾਂ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਕਾਂਗਰਸੀਆਂ ਦੀ ਜਿਹੜੀ ਫੜੋ ਫੜਾਈ ਹੋ ਰਹੀ ਹੈ। ਹੁਣ ਵੀ ਦੋ ਸਾਬਕਾ ਕਾਂਗਰਸੀਆਂ ਬਾਰੇ ਸੁਣ ਰਹੇ ਸੀਗੇ ਕਿ ਕਾਂਗੜ ਇੱਕ ਤਾਂ ਜਿਹੜੇ ਕਿ ਭਾਜਪਾ ਦੇ ਵਿੱਚ ਚਲੇ ਗਏ ਨੇ, ਤੇ ਬਲਬੀਰ ਸਿੰਘ ਸਿੱਧੂ ਉਹ ਵੀ ਭਾਜਪਾ 'ਚ ਚਲੇ ਗਏ ਨੇ। ਉਹਨਾਂ ਦੇ ਵੀ ਬਾਰੇ ਗੱਲ ਸੁਣਨ ਦੇ ਵਿੱਚ ਆ ਰਹੀ ਸੀ, ਖਬਰ ਸੁਣਨ ਦੇ ਵਿੱਚ ਆ ਰਹੀ ਸੀ ਕਿ ਉਹਨਾਂ ਤੋਂ ਵੀ ਪੁੱਛ ਪੜਤਾਲ ਹੋਊਗੀ। ਪਰ ਪੰਜਾਬ ਕਾਂਗਰਸੀਆਂ ਦੀ ਫੜੋ ਫੜਾਈ ਰੋਕਣ ਜਾ ਰਹੀ ਹੈ ਮਾਨ ਸਰਕਾਰ, ਪਿੱਛੇ ਕੁਐਸਚਨ ਮਾਰਕ ਹੈ, ਗੱਲ ਦੋਵੇਂ ਪਾਸੇ ਹੀ ਲੱਗਦੀ ਹੈ। ਨਹੀਂ, ਅਸਲ 'ਚ ਕੀ ਹੈ ਪ੍ਰਵੀਨ ਜੀ ਕਿ ਕੇਂਦਰ ਨੇ ਜਿਹੜਾ ਆਰਡੀਨੈਂਸ ਕੱਢਿਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਜੀ, ਉਹਨੂੰ ਲੈ ਕੇ ਵਿਰੋਧੀ ਧਿਰਾਂ ਨੂੰ ਇਕੱਠਿਆਂ ਕਰਨ ਤੁਰੇ ਹੋਏ ਨੇ। ਕੇਜਰੀਵਾਲ ਦਰ ਜਾ, ਸੂਬੇ ਜਾ, ਮੁੱਖ ਮੰਤਰੀਆਂ ਪਾਰਟੀਆਂ ਤੋਂ ਸਮਰਥਨ ਲੈ ਰਹੇ ਨੇ। ਸੁਪਰੀਮ ਕੋਰਟ ਦਾ ਰੁਖ ਕਰਨ, ਅਦਾਲਤ ਦਾ ਬੂਹਾ ਖਟਕਾਉਣ ਦੀ ਬਜਾਏ ਉਹ ਰਾਜਨੀਤਿਕ ਲੀਡਰਾਂ ਨੂੰ ਇਕੱਠੇ ਕਰ ਰਹੇ ਨੇ ਕਿਉਂਕਿ 2024 'ਚ ਚਿਹਰਾ ਬਣਨਾ ਚਾਹੁੰਦੇ ਨੇ ਜੀ। ਤੇ ਇੱਧਰ ਕਾਂਗਰਸ ਨੂੰ ਲੱਗਦਾ ਹੈ ਕਿ ਅਸੀਂ ਬੀਜੇਪੀ ਨੂੰ ਘੇਰ ਸਕਦੇ ਹਾਂ ਜੇਕਰ ਸਾਰੇ ਇਕੱਠੇ ਹੋ ਜਾਈਏ, ਕੀ ਇਹਨਾਂ ਦੇ ਨਾਲ ਆ ਜਾਈਏ। ਖਾਸ ਕਰਕੇ ਰਾਜ ਸਭਾ ਦੇ ਵਿੱਚ ਉਹ ਇਸ ਮਤੇ ਨੂੰ ਡਿੱਗਣਾ ਚਾਹੁੰਦੇ ਨੇ ਤਾਂ ਕਿ ਇਸ ਮਸਲੇ ਦੇ ਵਿੱਚ ਸਾਰੀਆਂ ਵਿਰੋਧੀ ਧਿਰਾਂ ਇਕੱਠੀਆਂ ਹੋ ਜਾਣ। ਉਹਦੇ ਲਈ ਆਮ ਆਦਮੀ ਪਾਰਟੀ ਨਾਲ ਜੇ ਕਾਂਗਰਸ ਆ ਜਾਵੇ ਤਾਂ ਸਾਡੀ ਤਾਕਤ ਵੱਧ ਜੂਗੀ। ਤੇ ਕਾਂਗਰਸ ਤੱਕ ਉਹ ਵੀ ਅਪਰੋਚ ਕਰ ਰਹੇ ਨੇ, ਤੇ ਕਾਂਗਰਸੀਆਂ ਨੂੰ ਵੀ ਕਿਵੇਂ ਲੱਗਿਆ, ਖਾਸ ਕਰ ਖੜਗੇ ਤੇ ਰਾਹੁਲ ਗਾਂਧੀ ਕਿਸੇ ਹੱਦ ਤੱਕ ਇਸ ਗੱਲ ਲਈ ਸਹਿਮਤ ਸੀਗੇ ਜੇਕਰ ਆਪ ਦਾ ਸਾਥ ਦਿੱਤਾ ਜਾਵੇ ਕੋਈ ਹਰਜ ਨਹੀਂ। ਤੇ ਲਗਭਗ ਦੇਸ਼ ਦੇ ਬਾਕੀ ਸੂਬਿਆਂ 'ਚ ਜਿੱਥੇ ਜਿੱਥੇ ਕਾਂਗਰਸ ਦਾ ਕੁਝ ਦਾਣਾ ਪਾਣੀ ਹੈਗਾ ਮਾੜਾ ਮੋਟਾ, ਉਹਨਾਂ ਸਾਰਿਆਂ ਨੇ ਕਿਹਾ ਜੀ ਜੋ ਤੁਸੀਂ ਫੈਸਲਾ ਲਓਗੇ ਸਾਨੂੰ ਮਨਜ਼ੂਰ ਹੈ। ਠੀਕ ਹੈ। ਸਿਰਫ ਦੋ ਸੂਬੇ ਅੜ ਗਏ, ਉਹਨਾਂ 'ਚ ਇੱਕ ਦਿੱਲੀ ਦੀ ਕਾਂਗਰਸ ਤੇ ਇੱਕ ਪੰਜਾਬ ਦੀ ਕਾਂਗਰਸ ਜੀ। ਦਿੱਲੀ ਵਾਲੇ ਕਹਿੰਦੇ ਜੀ ਤੁਹਾਡੇ ਪੱਲੇ ਕੀ ਰਹਿਣਾ, ਪਹਿਲਾਂ ਹੀ ਅਗਲੇ ਤਾਂ ਇੱਥੇ ਲਗਾਤਾਰ ਜਿੱਤੀ ਜਾਂਦੇ ਨੇ, ਤੇ ਜੇ ਉਹਨਾਂ ਦਾ ਹੀ ਸਮਰਥਨ ਕਰਤਾ ਫਿਰ ਤਾਂ ਅਗਲੀ ਉਹ ਬੜੀ ਧਿਰ ਬਣ ਗਈ, ਅਸੀਂ ਤਾਂ ਫਿਰ ਪਿੱਛੇ ਲੱਗ ਗਏ। ਤੇ ਕਿਤੇ ਐ ਨਾ ਹੋਵੇ 24 ਤੁਹਾਨੂੰ ਵੀ ਪਿੱਛੇ ਤੋਰ ਲੈਣ ਕਿ ਜੇ ਹੁਣੇ ਮੂਹਰੇ ਉਹ ਤੁਰਿਆ ਹੋਇਆ ਉਹਦੇ ਮੁੱਦੇ ਤੇ ਆਪਾਂ ਉਹਦਾ ਸਮਰਥਨ ਕਰਾਂਗੇ ਤਾਂ ਆਪਾਂ ਤਾਂ ਪਿੱਛੇ ਆ ਫਿਰ। ਪਰ ਪੰਜਾਬ ਵਾਲਿਆਂ ਨੇ ਇੱਕ ਵੱਖਰਾ ਹਵਾਲਾ ਖੜਾ ਕੀਤਾ, ਰਾਜਾ ਵੜਿੰਗ, ਇਧਰ ਪ੍ਰਤਾਪ ਬਾਜਵਾ, ਨਵਜੋਤ ਸਿੱਧੂ, ਇਹਨਾਂ ਦਾ ਇੰਚਾਰਜ, ਫਿਰ ਆ ਭਾਰਤ ਭੂਸ਼ਣ ਆਸ਼ੂ, ਕੱਲ ਕਈ ਜਣੇ ਇਕੱਠੇ ਹੋ ਕੇ ਦਿੱਲੀ ਮਿਲੇ ਨੇ ਜੀ। ਖੜਗੇ ਨੂੰ ਵੀ ਰਾਹੁਲ ਗਾਂਧੀ ਨੂੰ ਵੀ ਮੀਟਿੰਗ ਹੋਈ ਆ ਬਕਾਇਦਾ। ਉਹਦੇ ਵਿੱਚ ਇਹ ਕਹਿੰਦੇ ਜੀ ਫੈਸਲਾ ਤਾਂ ਅਸੀਂ ਹਾਈ ਕਮਾਂਡ ਤੇ ਛੱਡਿਆ, ਪਰ ਆਪਣੀ ਗੱਲ ਅਸੀਂ ਰੱਖਿਆ ਆ, ਜਿਹੜੀ ਗੱਲ ਅਸੀਂ ਜਨਤਕ ਨਹੀਂ ਕਰਨੀ। ਪਰ ਐਂ ਹੋ ਸਕਦਾ ਕਿ ਗੱਲਾਂ ਲੁਕੀਆਂ ਰਹਿ ਜਾਣ, ਫਿਰ ਤੁਹਾਡੇ ਸਾਡੇ ਤੱਕ ਜਾਂ ਤੁਹਾਡੇ ਸਾਡੇ ਰਾਹੀਂ ਕੁਛ ਕਿਸੇ ਨਾਲ ਗੱਲਬਾਤ ਕਰਕੇ ਕੋਈ ਨਾ ਕੋਈ ਗੱਲ ਤਾਂ ਬਾਹਰ ਆ ਜਾਂਦੀ ਹੈ। ਫਿਰ ਮੈਂ ਪਤਾ ਕੀਤਾ ਸਾਰਾ ਕੁਛ। ਉਹ ਕਹਿੰਦੇ ਜੀ ਅਸੀਂ ਸਾਫ਼ ਕਿਹਾ ਕਿ ਇੱਕ ਪਾਸੇ ਸਮਰਥਨ ਮੰਗਦੇ ਆ, ਦੂਏ ਪਾਸੇ ਸਾਡੇ ਛਿੱਤਰ ਮਾਰੀ ਜਾਂਦੇ ਆ, ਸਾਡੇ ਲੀਡਰਾਂ ਨੂੰ ਫੜ ਕੇ ਅੰਦਰ ਦੇਈ ਜਾਂਦੇ ਆ। ਬੜੀ ਲੰਬੀ ਲਿਸਟ ਆ। ਅਗਲੇ ਕਹਿੰਦੇ ਸਾਧੂ ਚੱਕ ਲਿਆ, ਕਦੇ ਸੰਤ ਚੱਕ ਲਿਆ, ਕਦੇ ਚੋਰ ਚੱਕ ਲਿਆ, ਕਦੇ ਆਸ਼ੂ ਚੱਕ ਲਿਆ, ਕਦੇ ਗਲਜੀਆਂ ਚੱਕ ਲਿਆ, ਕਦੇ ਉਹ ਚੱਕ ਲਿਆ, ਕਦੇ ਸੁੰਦਰ ਸ਼ਾਮ ਅਰੋੜਾ ਚੱਕ ਲਿਆ,
ਕਦੇ ਚੰਨੀ ਨੂੰ ਤੰਗ ਕਰੀ ਜਾਂਦੇ ਆ, ਕਦੇ ਭਰਤਿੰਦਰ ਚਾਹਲ ਨੂੰ ਤੰਗ ਕਰੀ ਜਾਂਦੇ ਆ, ਕਦੇ ਕਹਿੰਦੇ ਆ ਕਿ ਆ ਸੁਰਿੰਦਰ ਬਾਜਵਾ ਵੀ ਚੱਕਾਂਗੇ। ਉਹ ਕਹਿੰਦੇ ਬੜੀ ਲੰਬੀ ਲਿਸਟ ਲਈ ਫਿਰਦੇ ਨੇ। ਤਾਂ ਜੀ ਕਿੰਨੇ ਸਾਡੇ ਅੰਦਰ ਦੇ ਤੇ ਕਿੰਨੇ ਸਾਡੇ ਅੰਦਰ ਜਾਣ ਨੂੰ ਤਿਆਰ ਨੇ। ਰੋਜ਼ ਪੁਲਿਸ ਆ ਜਾਂਦੀ ਹੈ, ਰੋਜ਼ ਵਿਜੀਲੈਂਸ ਆ ਜਾਂਦੀ ਹੈ, ਸਾਰਿਆਂ ਦੇ ਮਗਰ ਲਾਈ ਆ, ਸਾਥ ਕਾਇ ਨੇ, ਤੇ ਤੁਸੀਂ ਕਹਿੰਦੇ ਸਮਰਥਨ ਦਿਓ ਉਹਨਾਂ ਨੂੰ। ਤੇ ਕਹਿੰਦੇ ਕਿ ਖੜਗੇ ਤੇ ਰਾਹੁਲ ਗਾਂਧੀ ਇਹ ਵੀ ਸੋਚ ਰਹੇ ਨੇ ਕਿ ਕੀ ਇਹ ਸਮਰਥਨ ਦੇਣ ਦੇ ਚੱਕਰ 'ਚ ਪੰਜਾਬ ਦੇ ਕਾਂਗਰਸੀਆਂ ਦੀ ਜਾਨ ਵੀ ਨਾ ਸੁਖਾਲੀ ਕਰਾ ਦਈਏ। ਕੀ ਇਹ ਵੀ ਹੋ ਸਕਦਾ ਕਿ ਇੱਧਰ ਫੜੋ ਫੜੀ ਛੱਡ ਦੋ, ਉਧਰ ਸਮਰਥਨ ਲੈ ਲਓ। ਕਿ ਇਹ ਸਮਝੌਤਾ ਹੋਣ ਜਾ ਰਿਹਾ ਆਮ ਆਦਮੀ ਪਾਰਟੀ ਨਾਲ ਕਾਂਗਰਸ ਦਾ। ਇਹ ਦਾਗੀ ਸਾਰੇ ਬੇਦਾਗੀ ਹੋ ਜਾਣਗੇ। ਹਾਂ ਬਿਲਕੁਲ ਹੋ ਜਾਣਗੇ, ਸਾਰੇ ਇਮਾਨਦਾਰ ਹੋ ਜਾਣਗੇ। ਕੱਲ ਤੱਕ ਇਹ ਸਾਰੇ ਚੋਰ ਸੀ, ਕੱਲ ਨੂੰ ਇਹ ਸੰਤ ਹੋ ਜਾਣਗੇ ਜੀ, ਤਾਂ ਫਿਰ ਹੋਰ ਬੜੇ ਚੋਰ ਹੋ ਜਾਣਗੇ। ਨਾ ਮਿਲਿਆ। ਸੋ ਇਸ ਲਈ ਇੱਥੇ ਇਹ ਵੀ ਖੇਲਾ ਸ਼ੁਰੂ ਹੈ, ਔਰ ਕਿਸੇ ਵੀ ਸਮੇਂ ਇਸ ਗੱਲ ਨੂੰ ਬੂਰ ਵੀ ਪੈ ਸਕਦਾ, ਔਰ ਇਹ ਗੱਲ ਟੁੱਟ ਵੀ ਸਕਦੀ ਹੈ। ਫਿਲਹਾਲ ਪੰਜਾਬ ਕਾਂਗਰਸ ਉਹਨਾਂ ਦੇ ਨਾਲ ਜਾਣ ਲਈ ਤਿਆਰ ਨਹੀਂ ਆ ਜੀ। ਉਹ ਕਹਿੰਦੀ ਜੀ ਜੇ ਇਹ ਸਮਝੌਤਾ ਕਰਕੇ ਵੀ ਚਲੇ ਗਏ ਤਾਂ ਵੀ ਉਹਨਾਂ ਨੇ ਬਾਅਦ ਚੋਂ ਹਟਣਾ ਹੈ ਨਹੀਂਗਾ। ਠੀਕ ਹੈ, ਉਹਨਾਂ ਨੇ ਬਾਅਦ ਚੋਂ ਇੱਥੇ ਸਾਨੂੰ ਖਤਮ ਕਰ ਦੇਣਾ। ਸੋ ਇਸ ਲਈ ਉਹ ਕਹਿੰਦੇ ਇਹਨਾਂ ਨੂੰ ਲੜੇ ਲਓ, ਅੰਦਰ ਕਰਦੇ ਅੰਦਰ ਕਰ ਲੈਣ। ਪਰ ਫਿਰ ਵੀ ਇਹ ਵੀ ਡਰਦੇ ਆ ਕਿ ਕਿਤੇ ਪੱਕੀ ਉਹ ਸਾਡੀ ਰਾਜਨੀਤੀ ਛੁੱਟੀ ਨਾ ਹੋ ਜਾਵੇ। ਇਹ ਇਸ ਲਈ ਕਿਤੇ ਨਾ ਕਿਤੇ ਇਹ ਵੀ ਲੱਗਦਾ ਕਿ ਜੇ ਮਾਮਲਾ ਨਿਬੜਦਾ ਤਾਂ ਵੀ ਦੇਖ ਲਓ ਜੀ। ਸੋ ਹਾਈ ਕਮਾਂਡ ਤੇ ਛੱਡਿਆ ਆ। ਇਹ ਖਿਚੜੀ ਕੱਲ ਦੀ ਬੈਠਕ ਜ਼ਰੂਰ ਪੱਕੀ ਕਿ ਕੀ ਆਪਾਂ ਇਹ ਵਿਜੀਲੈਂਸ ਤੋਂ ਛੁਟਕਾਰਾ ਦਵਾ ਕੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਲਈਏ ਇਸ ਆਰਡੀਨੈਂਸ ਦੇ ਮਾਮਲੇ ਤੇ, ਜਾਂ ਫਿਰ ਨਹੀਂ ਚੱਲਣ ਦੀ ਆਪਾਂ ਸਮਰਥਨ ਨਹੀਂ ਦੇਣਾ। ਸੋ ਆਪਣੀ ਗੱਲ ਰੱਖਿਆ ਨਹੀਂ ਪੰਜਾਬ ਵਾਲੇ। ਹੁਣ ਦੇਖਦੇ ਹਾਂ ਕਿੱਧਰ ਨੂੰ ਜਾਂਦੀ ਹੈ ਗੱਲ। ਜੀ ਜੀ, ਇਹ ਤਾਂ ਫਿਰ ਸ਼ਰਮਾ ਜੀ ਉਹੀ ਗੱਲ ਹੋ ਗਈ, ਤੁਸੀਂ ਰਾਜਨੀਤੀ ਬਦਲਣ ਆਏ ਸੀ ਪਰ ਤੁਸੀਂ ਤਾਂ ਰਾਜਨੀਤੀ ਕਰਨ ਲੱਗ ਪਏ। ਨਹੀਂ, ਉਹਦੇ ਨਾਲ ਵੱਡੀ ਰਾਜਨੀਤੀ ਕਰਦੇ ਆ। ਰਾਜਨੀਤੀ ਬਦਲਣ ਕੋਈ ਨਹੀਂ ਆਇਆ ਜੀ। ਇਹ ਤਾਂ ਫਿਰ ਉਹੀ ਗੱਲ ਹੋ ਗਈ ਨਾ ਕਿ ਯੂ ਸਕ੍ਰੈਚ ਮਾਈ ਬੈਕ, ਆਈ ਸਕ੍ਰੈਚ ਯੂਅਰ ਬੈਕ। ਹਾਂਜੀ ਹਾਂਜੀ, ਚਲੋ ਭ੍ਰਿਸ਼ਟਾਚਾਰ ਦਾ ਤਾਂ ਖਤਮਾ ਹੋਊ ਫਿਰ ਇਸ ਬਹਾਨੇ। ਵਿਜੀਲੈਂਸ ਤਾਂ ਵਿਹਲੀ ਹੋਊ ਸਰਕਾਰ ਦੀ ਏਜੰਸੀ। ਜੀ, ਸਾਰੇ ਖੁਰਕ ਵਾਲੀ ਹੈ ਇੱਥੇ, ਸਾਰਿਆਂ ਦੀ ਖੁਰਕ ਹੋਈ ਹੈ। ਹਾਂਜੀ ਬਿਲਕੁਲ ਬਿਲਕੁਲ। ਤੇ ਜਾਂਦੇ ਜਾਂਦੇ ਵਿਜੀਲੈਂਸ ਦੀ ਗੱਲ ਚੱਲੀ ਹੈ, ਤੇ ਜਾਂਦੇ ਜਾਂਦੇ ਵਿਜੀਲੈਂਸ ਦੀ ਗੱਲ ਹੀ ਕਰ ਲਈਏ। ਸ਼ਰਮਾ ਜੀ, ਬਰਜਿੰਦਰ ਹਮਦਰਦ ਨਹੀਂ ਹੋਏ ਵਿਜੀਲੈਂਸ ਮੂਹਰੇ ਪੇਸ਼, ਨਿੱਜਰ ਨੇ ਕਹਿੰਦੇ ਬਾਂਹ ਫੜੀ ਹੈ। ਹਾਂ ਬਿਲਕੁਲ ਜੀ, ਕੱਲ ਤਰੀਕ ਸੀ, ਭਾਰਤੀ ਸਮੇਂ ਅਨੁਸਾਰ ਉਹਨਾਂ ਨੂੰ ਸੱਦਿਆ ਗਿਆ ਸੀ ਵਿਜੀਲੈਂਸ ਨੇ ਜਲੰਧਰ ਦਫ਼ਤਰ ਦੇ ਵਿੱਚ। ਪਰ ਕਹਿੰਦੇ ਕਿ ਉਹਨਾਂ ਨੇ ਸੁਨੇਹਾ ਭੇਜ ਕੇ, ਚਿੱਠੀ ਭੇਜ ਕੇ ਕਿਹਾ ਕਿ ਮੈਨੂੰ 10 ਦਿਨ ਦਾ ਸਮਾਂ ਦਿੱਤਾ ਜਾਵੇ, ਮੈਂ ਫਿਰ ਪੂਰੀ ਤਿਆਰੀ ਨਾਲ ਪੇਸ਼ ਹੋਵਾਂਗਾ। ਅਜੇ ਮੈਂ ਮਤਲਬ ਕਿ ਆਉਣ ਦੇ ਸਮਰੱਥ ਨਹੀਂ ਹਾਂ। ਸੋ ਇਸ ਲਈ ਉਹਨਾਂ ਨੇ ਕਹਿੰਦੇ ਕਿ ਉਹਨਾਂ ਨੂੰ ਇਹ ਸੂਚਿਤ ਕੀਤਾ ਤੇ ਉਹ ਪੇਸ਼ ਨਹੀਂ ਹੋਏ। ਦੂਸਰੇ ਪਾਸੇ ਕਾਂਗਰਸੀ ਲੀਡਰਾਂ ਨੇ ਇੱਕ ਬੈਠਕ ਕਰਕੇ ਤੈਅ ਕਰ ਲਿਆ ਜੀ। ਕਹਿੰਦੇ ਕਿ ਅਸੀਂ ਬਰਜਿੰਦਰ ਸਿੰਘ ਹਮਦਰਦ ਦੇ ਹੱਕ ਦੇ ਵਿੱਚ ਇੱਕ ਸਰਬ ਪਾਰਟੀ ਬੈਠਕ ਬੁਲਾਵਾਂਗੇ, ਹੈ ਨਾ। ਤੇ ਸਰਬਦਲੀ ਬੈਠਕ ਕੀਤੀ ਜਾਊਗੀ। ਉੱਥੇ ਉਹਨਾਂ ਨੇ ਸੱਦਾ ਵੀ ਦਿੱਤਾ, ਕਹਿੰਦੇ 1 ਜੂਨ ਨੂੰ ਕਿ ਆ ਜਾਓ ਸਾਰੇ, ਹੈ ਨਾ, ਕਿ ਆਪਾਂ ਇਕੱਠੇ ਹੋ ਕੇ ਗੱਲ ਕਰੀਏ। ਅਖਬਾਰ ਤੇ ਹਮਲਾ, ਇਹ ਮੀਡੀਆ ਤੇ ਹਮਲਾ, ਪੱਤਰਕਾਰੀ ਤੇ ਹਮਲਾ, ਹੈ ਨਾ, ਇਹ ਬਹਾਨਾ ਹੈ ਜੀ ਸਿਰਫ। ਉਧਰ ਅਜੀਤ ਅਦਾਰਾ ਕਹਿੰਦਾ ਹਮਦਰਦ ਹੋਰਾਂ ਦੇ ਸਾਥੀ ਕਹਿੰਦੇ ਕਿ ਨਹੀਂ ਜੀ ਇਹ ਸ਼ਹੀਦਾਂ ਦਾ ਅਪਮਾਨ ਹੈ, ਉਹ ਯਾਦਗਾਰ ਜਿਹੜੀ ਜੰਗੇ ਦੀ ਯਾਦਗਾਰ ਬਣੀ ਹੋਈ ਹੈ। ਇੱਧਰ ਕਹਿੰਦੇ ਨਹੀਂ ਜੀ ਕਪੜਾ ਫੜਨਾ। ਪਰ ਇਹ ਸਭ ਦੇ ਦਰਮਿਆਨ ਪੇਸ਼ ਨਾ ਹੋਣਾ, 10 ਦਿਨ ਦਾ ਸਮਾਂ ਮੰਗਣਾ, ਹੈ ਨਾ, ਕੁਝ ਲੇਖ ਸੰਪਾਦਕੀਆਂ ਇਸ ਦੇ ਹਵਾਲੇ ਨਾਲ ਆਉਣੀਆਂ ਜਿਹੜੀਆਂ ਲੱਗਣਾ ਕਿ ਸਰਕਾਰ ਨਾਲ ਟਿਊਨਿੰਗ ਦੀ ਗੱਲ ਕਿਤੇ ਸੰਕੇਤ ਕਰਦੀਆਂ। ਠੀਕ ਹੈ, ਇੱਧਰ ਨਿੱਜਰ ਦਾ ਸਾਹਮਣੇ ਆਉਣਾ। ਬਿਲਕੁਲ ਜੀ, ਨਿੱਜਰ ਹੋਰਾਂ ਦਾ ਇਹ ਸਪਸ਼ਟ ਸ਼ਬਦਾਂ 'ਚ ਕਹਿਣਾ ਕਿ ਜੰਗੇ ਆਜ਼ਾਦੀ ਯਾਦਗਾਰ ਦੇ ਫੰਡਾਂ ਨਾਲ ਡਾਕਟਰ ਹਮਦਰਦ ਦਾ ਕੋਈ ਲੈਣਾ ਦੇਣਾ ਨਹੀਂ। ਠੀਕ ਹੈ, ਤੇ ਇਹ ਤਾਂ ਠੇਕੇਦਾਰਾਂ ਦੇ ਮਾਮਲੇ 'ਚ ਹੋਇਆ ਘਪਲਾ ਘਪਲਾ ਹੋ ਸਕਦਾ ਹੈ, ਉਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਇਹ ਮੇਰੀ ਨਿੱਜੀ ਰਾਏ ਹੈ। ਪਰ ਕੀ ਉਹ ਭੂਮਿਕਾ 'ਚ ਆ ਗਏ ਨੇ ਇਸ ਮਾਮਲੇ ਨੂੰ ਨਿਬੇੜਨ ਵਾਲੀ 'ਚ, ਇਸ ਮਾਮਲੇ ਨੂੰ ਇੱਥੇ ਹੀ ਰੋਕਣ ਵਾਲੀ 'ਚ, ਜਾਂ ਇਹ ਮਾਮਲਾ ਨਿੱਜਰ ਨੇ ਨਿੱਜੀ ਤੌਰ ਤੇ ਹੀ ਉਠਾਇਆ। ਸਰਕਾਰ ਆਪਣੇ ਅੜੀਅਰ ਰਵੱਈਏ ਤੇ ਅੜੀ ਰਹੂਗੀ, ਸਰਕਾਰ ਇਸ ਵਧੀਕੀ ਤੇ ਆਊਗੀ। ਕੀ ਇਹ ਸੱਚਮੁੱਚ ਮੀਡੀਆ ਦਾ ਮਸਲਾ ਹੈ, ਅਖਬਾਰ ਦਾ ਮਸਲਾ ਹੈ, ਆੜ ਹੈ ਸਿਰਫ ਜੰਗੇ ਆਜ਼ਾਦੀ ਯਾਦਗਾਰ ਦੀ? ਕਿਉਂਕਿ ਜਿਨ੍ਹਾਂ ਨੇ ਜੰਗੇ ਆਜ਼ਾਦੀ ਯਾਦਗਾਰ ਦੇਖੀ ਉਹਨਾਂ ਨੂੰ ਪਤਾ ਹੈ ਕਿ ਉੱਥੇ ਜਾ ਕੇ ਰੂਹ ਤੱਕ ਮਤਲਬ ਕੰਬ ਉੱਠਦੀ ਹੈ। ਭਾਰਤ ਦਾ, ਪੰਜਾਬੀਆਂ ਦਾ, ਉਹ ਬਲਿਦਾਨ ਦਾ ਇਤਿਹਾਸ ਦੇਖ ਕੇ ਬਾ ਕਮਾਲ ਯਾਦਗਾਰ ਬਣੀ ਹੈ। ਤੇ ਨੇੜਲੇ ਕਿੰਨੇ ਹੀ ਇਹ ਕਹਿੰਦੇ ਨੇ ਕਿ ਬਰਜਿੰਦਰ ਹਮਦਰਦ ਹੋਰ ਜੋ ਮਰਜ਼ੀ ਹੋਵੇ, ਪੈਸੇ ਦਾ ਘਪਲਾ ਨਹੀਂ ਇੱਥੇ ਹੋ ਸਕਦਾ ਜੀ, ਕਹਿੰਦੇ। ਹੁਣ ਇਸ ਲਈ ਕੀ ਇਹ ਸਰਕਾਰ ਦੀ ਅੜੀ ਹੈ, ਸਰਕਾਰ ਦੀ ਹੇਠਲੇ ਪੱਧਰ ਦੀ ਲੜਾਈ ਹੈ ਜਿਹਨੂੰ ਨਿੱਜਰ ਸਾਹਮਣੇ ਆ ਕੇ ਨਜਿੱਠਣਗੇ, ਜਾਂ ਸਾਰੀਆਂ ਪਾਰਟੀਆਂ, ਸਾਰੀਆਂ ਧਿਰਾਂ, ਲੀਡਰ ਜਿਵੇਂ ਲਗਾਤਾਰ ਉਹਦੇ ਹੱਕ 'ਚ ਬੋਲ ਰਹੇ ਨੇ, ਇਸ ਨੇ ਸਰਕਾਰ ਨੂੰ ਫਿਕਰਮੰਦੀ 'ਚ ਪਾਇਆ ਹੈ, ਜਾਂ ਅਖਬਾਰ ਨੇ ਵੀ, ਹਮਦਰਦ ਹੋਰਾਂ ਨੇ ਵੀ ਕੁਝ ਨਰਮੀ ਦਾ ਰੁੱਖ ਅਪਣਾਇਆ ਕਿ ਨਹੀਂ ਹੁਣ ਅਸੀਂ ਮਤਲਬ ਕਿ ਥੋੜੇ ਜਿਹੇ ਨਰਮ ਹੋ ਜਾਂਦੇ ਹਾਂ, ਸਰਕਾਰ ਵੀ ਨਰਮ ਆ ਜਾਵੇ ਕਿ ਵਿਚਲਾ ਰਾਹ ਨਿਕਲਣ ਜਾ ਰਿਹਾ, ਤਾਂ 10 ਦਿਨਾਂ ਦਾ ਸਮਾਂ ਮੰਗਿਆ, ਜਾਂ 10 ਦਿਨ ਬਾਅਦ ਕੁਝ ਹੋਰ ਹੋ ਗਿਆ। ਕਿਉਂਕਿ ਪਿਛਲੇ 2-4 ਦਿਨਾਂ ਤੋਂ ਪਤਾ ਲੱਗ ਰਿਹਾ ਸੀ ਕਿ ਸਰਕਾਰ ਜਾਂ ਵਿਜੀਲੈਂਸ ਗ੍ਰਿਫਤਾਰੀ ਤੱਕ ਦਾ ਮਨ ਬਣਾਈ ਬੈਠੀ ਹੈ। ਜੀ ਜੀ ਜੀ, ਬਿਲਕੁਲ ਸ਼ਰਮਾ ਜੀ। ਦੇਖੋ, ਜਾਂਚ ਤੋਂ ਪਹਿਲਾਂ ਤਾਂ ਕਿਸੇ ਵੀ ਸਿੱਟੇ ਤੇ ਪਹੁੰਚਣਾ ਬੜਾ ਔਖਾ ਹੈ ਕਿ ਕਿਹੜਾ ਬੰਦਾ ਗੁਨਾਹਗਾਰ ਹੈ, ਕਿਹੜਾ ਬੰਦਾ ਨਹੀਂ। ਕਿਸੇ ਨੂੰ ਬੇਗੁਨਾਹ ਨੂੰ ਗੁਨਾਹਗਾਰ ਕਹਿਣਾ ਵੀ ਇੱਕ ਗੁਨਾਹ ਹੈ, ਕਿਸੇ ਬੇਕਸੂਰ ਨੂੰ
ਕਸੂਰਵਾਰ ਕਹਿਣਾ ਵੀ ਇੱਕ ਕਸੂਰ ਹੈ। ਖੈਰ ਜਾਂਚ ਦਾ ਮਸਲਾ ਹੈ, ਪਰ ਕਈ ਵਾਰੀ ਕੁਛ ਘਟਨਾਵਾਂ ਐਸੀਆਂ ਹੁੰਦੀਆਂ ਜਿਹੜੀਆਂ ਦੂਜੀਆਂ ਧਿਰਾਂ ਦੇ ਵਿੱਚ ਏਕਾ ਕਰ ਦਿੰਦੀਆਂ, ਜਿੱਥੇ ਕਈ ਵਾਰੀ ਬਿਲਕੁਲ ਸਹਿਮਤੀ ਬਣ ਜਾਂਦੀ ਹੈ ਕਿ ਇਹ ਕੰਮ ਨਹੀਂ ਹੋਣ ਦੇਣਾ, ਪਰ ਇਹ ਸਹਿਮਤੀਆਂ, ਇਹ ਧੱਕੇਸ਼ਾਹੀ ਚਾਹੇ ਸਰਕਾਰ ਦੀ ਹੈ, ਚਾਹੇ ਕਿਸੇ ਏਜੰਸੀ ਦੀ ਹੈ, ਮਾਤੜਾਂ ਵਾਰੀ ਵੀ ਕਿਸੇ ਨੂੰ ਖੜਨਾ ਚਾਹੀਦਾ। ਪ੍ਰੋਮੀਨੈਂਟ ਲੋਕਾਂ ਦੇ ਨਾਲ ਸਵਾਲ ਬਹੁਤ ਇਹ ਹੈ, ਲੋਕ ਖੜ ਸਵਾਲ ਇਹ ਜਾਂਦੇ ਆ। ਹੈ। ਜੇ ਨਿਆਂ ਹੈ, ਦੇਖੋ ਜੇ ਨਿਆਂ ਦੀ ਲੋੜ ਤਕੜੇ ਬੰਦੇ ਨੂੰ ਆ ਤੇ ਨਿਆਂ ਦੀ ਲੋੜ ਮਾੜੇ ਨੂੰ ਨਹੀਂ ਹੈ ਕੀ? ਆਹੀ ਤਾਂ ਸਵਾਲ ਹੈ। ਜੀ ਜੀ ਉਸ ਹਾਂ, ਸਮੇਂ ਦੀਆਂ ਪਾਰਟੀਆਂ ਲੀਡਰ ਕਿਉਂ ਨਹੀਂ ਬੋਲਦੇ? ਉਸ ਸਮੇਂ ਕਿਉਂ ਨਹੀਂ ਉਸ ਸਮੇਂ ਕਿਉਂ ਬੋਲਦੇ? ਨਹੀਂ ਸਾਹਮਣੇ? ਇਹ ਵੱਡਾ ਹਾਂਜੀ, ਸਵਾਲ। ਬਿਲਕੁਲ ਸਗੋਂ ਦੁਰਸਤ ਇੱਕ ਸਵਾਲ। ਪ੍ਰੋਮੀਨੈਂਟ ਬੰਦੇ ਦੇ ਨਾਲ ਇੱਕ ਆਮ ਮਾਤੜ ਬੰਦੇ ਨੂੰ ਤਾਂ ਨਿਆਂ ਦੀ ਜ਼ਿਆਦਾ ਲੋੜ ਆ, ਉਹਨੂੰ ਬਰਾਬਰਤਾ ਦੀ ਜ਼ਿਆਦਾ ਲੋੜ ਹੈ। ਬਿਲਕੁਲ ਪਰ ਚਲੋ ਖੈਰ, ਅਸੀਂ ਇਹ ਨਹੀਂ ਕਹਿੰਦੇ ਕਿ ਫਲਾਂ ਬੰਦਾ ਗਲਤ ਆ, ਫਲਾਂ ਸਹੀ ਆ, ਫਲਾਂ ਨਾਲ ਧੱਕਾ ਹੋਵੇ, ਕਿਸੇ ਨਾਲ ਵੀ ਧੱਕਾ ਨਾ ਹੋਵੇ, ਪਰ ਜੇ ਕਿਸੇ ਦਾ ਕੋਈ ਗੁਨਾਹ ਹੈ ਤੇ ਉਹਦੇ ਨਾਲ ਜੇ ਸਰਕਾਰਾਂ ਨਜਿੱਠਦੀਆਂ ਵੀ ਹੈ ਤੇ ਉਹ ਵੀ ਪਾਕ ਸਾਫ਼ ਤਰੀਕੇ ਦੇ ਨਾਲ, ਸਿਆਸੀ ਬਦਲਾਖੋਰੀ ਤਹਿਤ ਨਹੀਂ ਹੋਣਾ ਚਾਹੀਦਾ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਪ੍ਰਵੀਨ ਜੀ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਆਪਾਂ ਚਰਚਾ ਕੀਤੀ ਸੀ, ਸ਼ੁਰੂਆਤ ਕੀਤੀ ਸੀ ਰਾਜਦੰਡ, ਜਿੱਥੋਂ ਇਹ ਪੁੱਛਿਆ ਗਿਆ ਸੀਗਾ ਸ਼ਰਮਾ ਜੀ ਤੋਂ ਕਿ ਰਾਜਦੰਡ ਜਿਹੜਾ ਨਵਾਂ ਸਥਾਪਿਤ ਕੀਤਾ ਉਹ ਦੰਡ ਦੇਣ ਲਈ ਹੈ ਜਾਂ ਫਿਰ ਨਿਆਂ ਦੇਣ ਦੀ, ਤੇ ਉਸ ਤੋਂ ਬਾਅਦ ਬਰਜਿੰਦਰ ਹਮਦਰਦ ਵਿਜੀਲੈਂਸ ਮੂਹਰੇ ਪੇਸ਼ ਨਹੀਂ ਹੋਏ। ਇਹਨਾਂ ਖਾਸ ਖਬਰਾਂ ਤੇ ਆਪਾਂ ਚਰਚਾ ਕੀਤੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।